ਅਸੀਂ ਰਸੂਲਪੁਰਾ। अच्छा ਤੇ ਪਰਾਂ ਜਿਹੜਾ ਹੈ ਨਾ ਜਿੱਥੇ ਬਾਬਾ ਖੁਦਾਨ ਸਿੰਘ ਦਾ ਮਕਾਨ ਬਣਿਆ जी 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 हाँ जी हाँ ਉਹ जी ਖੋੜੀ। अच्छा 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 ਅੱਗੂ ਇਹਦੀ ਅਸਲੀਅਤ ਇਹ ਹੈ हाँ ਕਿ ਜਿਸ ਵੇਲੇ ਖੋੜੀ ਦੁਨਾ ਸਿੰਘ ਮਸ਼ਹੂਰ ਹੋਇਆ। ਕਿਉਂ? ਖੋੜੀ ਦਾ ਮਤਲਬ ਹੁੰਦਾ ਹੈ ਲਬਾਣੇ ਜ਼ਬਾਨ ਵਿੱਚ ਬੈਕ। अच्छा ਇਧਰ ਸੁਦਾਗਰ ਆਉਂਦੇ ਸੀ ਇੰਡੀਆ ਵਾਲੇ ਪਾਸਿਓਂ, ਉਹ ਇੱਥੇ ਟਿੱਬਾ ਸੀ ਤੇ ਦੰਦਾਂ ਦੇ ਉਸ ਵੇਲੇ ਸੁਣਜਰਾਂ ਬੈਲ ਦੇ ਉੱਤੇ ਕੱਪੜੇ ਲੱਦੇ ਆਂਦਾ ਸੀ जी जी ਉਹ ਇੱਥੇ ਧਰਦੇ ਸੀ, ਬੰਦੇ ਸੀ, ਡੇਰੇ ਲਾਉਂਦੇ ਸੀ। ਇਹਦਾ ਨਾਂ ਪੈ ਗਿਆ ਖੋੜੀ। ਤੇ ਅੱਜ ਸਾਡੇ ਉਹ ਬੰਦੇ ਜਿਨ੍ਹਾਂ ਦੇ ਨਾਲ ਅਸੀਂ ਜ਼ਿੰਦਗੀ ਗੁਜ਼ਾਰੀ ਅੱਜ ਉਹਨਾਂ ਦੇ ਨਾਲ ਲਗਨੇ ਆ ਕੰਮ ਕਰਨ। ਅਸੀਂ ਮਰਨਾ ਚਾਹੀਏ, ਅਸੀਂ ਹੁਣ ਹੀ ਲੈ ਜਾਣਾ। ਇਸ ਤਰ੍ਹਾਂ ਦੀ ਮੁਹੱਬਤ ਹੈ। ਔਰ ਸਾਡੇ ਬਜ਼ੁਰਗ ਸਾਨੂੰ ਸੁਣਾਉਂਦੇ ਨੇ, ਸਾਡੇ ਦਾਦਾ ਸਾਹਿਬ ਦੀ ਮਿਸਲ ਮਸ਼ਹੂਰ जी ਕੋਈ ਜਿਸ ਵੇਲੇ ਜਾਂਦੇ ਨੇ ਤੇ ਜਿਤਨੀ ਸਿੱਖ ਕਮਿਊਨਿਟੀ ਹੈ ਨਾ, ਕਿਆ ਔਰਤਾਂ ਤੇ ਕਿਆ ਬੱਚੇ ਤੇ ਕਿਆ ਮਰਦ, ਪਿਤਾ ਜੀ ਸਲਾਮ। अच्छा ਪਿਤਾ ਜੀ ਸਲਾਮ ਸਲਾਮ ਕਰ। ਇੱਕ ਚੀਜ਼ ਦੀ ਇਹ ਵੀ ਸ਼ਹਾਦਤ ਹੋਣੀ ਚਾਹੀਦੀ हाँ ਕਿ ਸਾਡੇ ਇਸ ਇਲਾਕੇ ਦਾ ਜਿਹੜਾ ਸਿੱਖ ਨਾ ਜਣਾ ਮਾੜਾ ਨਹੀਂ ਹੋ ਸਕਦਾ। वाह जी ਜਣੇ ਜਨਾਬ ਇੱਕ ਦੂਜੇ ਤੋਂ ਸੂਰਮੇ हाँ हाँ ठीक है जी ठीक ਜਿੱਥੇ ਕਰਿਆ ਨੇ। ਅਸੀਂ ਬਾਰ-ਬਾਰ ਮੈਂ ਆਖਰੀ ਪੈਗਾਮ ਇਹ ਦੇਣਾ ਚਾਹੁੰਦਾ, ਇਹ ਸੁਨੇਹਾ ਦੇਣਾ ਚਾਹੁੰਦਾ ਕਿ ਜਨਾਬ जी ਉਹ ਉਹਨਾਂ ਵਿੱਚੋਂ ਜਿੱਥੇ ਵੀ ਕਰੇ ਆਬਾਦ ਨੇ, ਹੁਸ਼ਿਆਰਪੁਰ ਆਬਾਦ ਨੇ ਜਾਂ ਕਿਸੇ ਹੋਰ ਕਸਬੇ ਦੇ ਬਾਹਰ ਨੇ, ਸਾਡੀ ਦੁਆ ਹੈ ਕਿ ਜਨਾਬ ਖੁਸ਼ਹਾਲ ਰਹਿਣ। ਲੇਕਿਨ ਅਸੀਂ ਚਾਹੁੰਦੇ ਕਿ ਅਸੀਂ ਆਪਣੀ ਤਾਰੀਖ ਦਾ ਜਿਹੜਾ ਨਾ ਵਿਰਸਾ ਉਹਨੂੰ ਮਹਿਫੂਜ਼ ਕਰ ਲਈਏ ਤਾਂ ਕਿ ਉਹਨਾਂ ਵਾਲੀਆਂ ਨਸਲਾਂ ਵੀ ਜਨਾਬ ਯਾਦ ਰੱਖਣ ਤੇ ਅਸੀਂ ਵੀ ਯਾਦ ਰੱਖੀਏ। बहुत वधिया जी बहुत वधिया ਤੇ ਟਿੱਬਾ ਸੀ ਤੇ ਇੱਥੇ ਇੰਡੀਆ ਚ ਦਿੱਲੀ ਵਾਲੇ ਪਾਸੋਂ ਵਪਾਰੀ ਆਉਂਦੇ ਸੀ ਕੱਪੜਾ ਲੈ ਕੇ ਬੈਲਾਂ ਤੇ। सही है ਉਹ सही ਇੱਥੇ ਰਹਿੰਦੇ ਸੀ ਟਿੱਬੇ ਦੀ ਨਿਸਬਤ। ਇਹ ਪਿੰਡ ਜਿਹੜਾ ਘਰ ਲਗੇ ਨਾ ਵਖਾਨ, हाँ जी ਇਹ ਸਾਰੇ ਇਹ ਸਾਡੇ ਇਸ ਹਿਸਾਬ ਨਾਲ ਸਾਰਨਾ ਉੱਚਾ ਹੈ। ए वाला घर ਹਾਂ अपना ਪਤਾ बाबा ਦੇ ਲਿਆਦ ਨਾਲ। ठीक बाबा पूरन सिंह का घर ਹਾਂ ठीक ਤੇ ਬੜਾ ਸੌਖਾ ਆਦਮੀ ਸੀ ਇਹ। बड़ा सौखा आदमी दरवाजा देखो यार जी ना दरवाजे की ਇਹਦੇ ਮੋਟੇ ਦਰਵਾਜ਼ੇ ਨੇ। संगत चार घर। अच्छा क्या कमरा सी डबल सारे कुंडी तरीका ले एक कुंडी ते एक कुंडी थल्ले और दस इन्हों के पीछे कोठरियां भी है सन ते एक वो कमरा सामने छत भी होई ने यानी छत भी होए, बिल्कुल हर चीज होई, इसे चेंज नहीं हो सकता। अगो हो जाए चलो ठीक है ऐसे दरवाजा उन्होंने इनकम करना और मदद देने ना मदद को दरवाजा ਇਹਦੀ ਸੂਰਤ ਦੇਖੋ, ਚਫੇਰੇ ਲਾਓ ਕਿੰਨਾ ਉੱਚਾ ਹੈ ਮਕਾਨ। होए 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 ਇਸ ਦੀ ਵਜ੍ਹਾ ਨਾਲ ਮੇਰੇ ਸਾਰੇ ਪਿੰਡ ਨੂੰ ਇਹ ਡਿਫੈਂਸ ਦੀ ਹਸੀਅਤ ਨਾਲ ਇੱਥੇ ਉਹਨਾਂ ਨੇ वो सब सरदार लबाने इत्थे इकट्ठे ਇੱਥੇ ਇਕੱਠੇ ਸੀ। ਇੱਥੋਂ ਲੈ ਕੇ ਜਨਾਬ ਚ ਗਏ। किधर नु भला गए ਇਹ ਸਿੱਧਾ अच्छा अच्छा ਇਹ ਸਿੱਧਾ ਇੱਥੋਂ ਜਨਾਲਾ अजनाब ਇਹ ਜਨਾਲਾ। अस्सलाम वालेकुम बाबा जी ਵਾਲੇਕੁਮ ਸਲਾਮ। बाबा जी की हाल चाल है ਠੀਕ ਠਾਕ। की नाम जी अपना ਮੇਰਾ ਨਾਮ ਮੁਹੰਮਦ ਅਕਰਮ। मुहम्मद अकरम ਹਾਂ ਤੁਹਾਡੇ ਵਾਲਿਦ ਸਾਹਿਬ ਦਾ ਨਾਮ ਅਹਿਮਦ ਖਾਨ ਨੰਬਰਦਾਰ। अहमद खान नंबरदार ਤੇ ਦਾਦਾ ਜਾਨ ਦਾ ਨਾਮ ਕੀ ਸੀ ਦਾਦਾ ਜਾਨ ਦਾ ਨਾਮ ਹੈ ਮੀਰਾ ਬਖਸ਼। ਮੀਰਾ ਬਖਸ਼ ਜੱਦੀ ਪਿੰਡ ਖੋੜੀ ਦੁਨਾ ਸਿੰਘ ਇਹ ਸਾਡੇ ਦੇਖਣ ਲੱਗਿਆ ਤੇ ਇੱਕ ਹੀ ਪਿੰਡ ਸਹੀ ਹੁੰਦਾ ਹੈ, ਠੀਕ ਹੈ ਲੇਕਿਨ ਰੈਵਨਿਊ ਮਹਿਕਮਾ ਮਾਲ ਦੇ ਵਿੱਚ ਅਸੀਂ ਦੋ ਪਿੰਡ ਹਾਂ। ਅੱਛਾ ਇਹ ਅਸੀਂ ਰਸੂਲਪੁਰਾ ਅੱਛਾ ਤੇ ਪਰਾਂ ਜਿਹੜਾ ਹੈ ਨਾ ਜਿੱਥੇ ਬਾਬਾ ਖੁਦਾਨ ਸਿੰਘ ਦਾ ਮਕਾਨ ਬਣਿਆ ਜੀ 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 ਹਾਂਜੀ ਉਹ ਹਾਂਜੀ ਖੋੜੀ। ਅੱਛਾ 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 ਅੱਗੂ ਇਹਦੀ ਅਸਲੀਅਤ ਇਹ ਹੈ ਹਾਂ ਕਿ ਜਿਸ ਵੇਲੇ ਖੋੜੀ ਦੁਨਾ ਸਿੰਘ ਮਸ਼ਹੂਰ ਹੋਇਆ। ਕਿਉਂ? ਖੋੜੀ ਦਾ ਮਤਲਬ ਹੁੰਦਾ ਹੈ ਲਬਾਣੇ ਜ਼ਬਾਨ ਵਿੱਚ ਬੈਕ। ਅੱਛਾ ਇਧਰ ਸੁਦਾਗਰ ਆਉਂਦੇ ਸੀ ਇੰਡੀਆ ਵਾਲੇ ਪਾਸਿਓਂ, ਉਹ ਇੱਥੇ ਟਿੱਬਾ ਸੀ,
ਤੇ ਦੰਦਾਂ ਦੇ ਉਸ ਵੇਲੇ ਸੁਣਜਣਾ ਬੈਲ ਦੇ ਉੱਤੇ ਕੱਪੜਾ ਲੱਦਿਆ ਹੁੰਦਾ ਸੀ ਜੀ ਜੀ ਉਹ ਇੱਥੇ ਧਰਦੇ ਸੀ ਬੰਨਦੇ ਸੀ ਡੇਰੇ ਲਾਉਂਦੇ ਸੀ ਇਹਦਾ ਨਾਮ ਪੈ ਗਿਆ ਖੋੜੀ ਖੋੜੀ ਇੱਥੇ ਯਾਨੀ ਕਿ ਆਮ ਕਰਦੇ ਸਾਂ ਆਰਾਮ ਕਰਦੇ ਖੋੜੀ ਮੈਨੂੰ ਹੁੰਦਾ ਸਨਸੇਰ ਬੈਕ ਠੀਕ ਅੱਗੋਂ ਜਨਾਬ ਦੁਨਾ ਸਿੰਘ ਕੋਈ ਲਬਾਣਾ ਵਾਲਾ ਹਾਂ ਉਹਦੇ ਨਾਂ ਤੇ ਉੱਤੇ ਦੁਨਾ ਸਿੰਘ ਬੋਲਣ ਵਾਲਾ ਵਾਹ ਜੀ ਵਾਹ ਜ਼ਿਲ੍ਹਾ ਗੁਜਰਾਤ ਜ਼ਿਲ੍ਹਾ ਗੁਜਰਾਤ ਤਹਿਸੀਲ ਗੁਜਰਾਤ ਪਾਕਿਸਤਾਨ ਬਣਨ ਤੋਂ ਪਹਿਲੇ ਵੀ ਆਈ ਐਡਰੈਸ ਹੀ ਇਹਦਾ ਜ਼ਿਲ੍ਹਾ ਗੁਜਰਾਤ ਤਹਿਸੀਲ ਗੁਜਰਾਤ ਠੀਕ ਹੈ ਠੀਕ ਲਾਗੇ ਤੱਕ ਕਸਬਾ ਕਿਹੜਾ ਲੱਗਦਾ ਸੀ ਇਹਨੂੰ ਇਹਦੇ ਜਨਾਬ ਨਾਲ ਅੱਛਾ ਐਸ ਸਾਈਡ ਤੇ ਆਈਏ ਤੇ ਪੇਰੋਸ਼ਾ ਠੀਕ ਹੈ ਬੜਾ ਬੜਾ ਕਸਬਾ ਐਸ ਸਾਈਡ ਤੇ ਜਾਈਏ ਕਿਉਂਕਿ ਤੁਹਾਡਾ ਸਿੱਖਾਂ ਨਾਲ ਜ਼ਰਾ ਰਾਬਤਾ ਹੈ ਇੱਥੇ ਸਾਡੇ ਇੱਕ ਪਖੜੇ ਵਾਲੀ ਠੀਕ ਹੈ ਉੱਥੇ ਵੀ ਸਿੱਖ ਜੀ ਹਾਂਜੀ ਜੀ ਇੱਧਰ ਜਨਾਬ ਜਾਈਏ ਨਾ ਤੇ ਇੱਕ ਜਨਾਬ ਤੁਹਾਨੂੰ ਤਾਰੀਖੀ ਦੱਸਣੀ ਆ ਜੀ ਹਾਂਜੀ ਇੱਥੇ ਸਾਡੇ ਕੋਲ ਇੱਕ ਮੇਲਾ ਲੱਗਦਾ ਸੀ ਖੂਹੀਆਂ ਵਾਲਾ ਅੱਛਾ ਕਿਹੜਾ ਮੇਲਾ ਲੱਗਦਾ ਸੀ ਖੂਹੀਆਂ ਵਾਲਾ ਖੂਹੀਆਂ ਵਾਲਾ ਮੇਲਾ ਮਲਕਪੁਰ ਉੱਥੇ ਦਰਖਤ ਨੇ ਅੱਛਾ ਮਤਲਬ ਅੰਬ ਦੇ ਬੇਰੀਆਂ ਬੜੇ ਮਸ਼ਹੂਰੀਆਂ ਇਹ ਸਾਰੇ ਯਕਮ ਵਿਸਾਖੀ ਨੂੰ ਵਾਹ ਜੀ ਅੱਛਾ ਉੱਥੇ ਜਾ ਕੇ ਮੇਲੇ ਸ਼ਾਮਲ ਹੁੰਦੇ ਠੀਕ ਅਸੀਂ ਨੂੰ ਵਿਸਾਖੀ ਦਾ ਨਾਮ ਦੇ ਸਕਨੇ ਆਹੋ ਵਿਸਾਖੀ ਦੇ ਨਾਮ ਠੀਕ ਯਕਮ ਠੀਕ ਵਿਸਾਖ ਨੂੰ ਵਿਸਾਖੀ ਮਨਾਇਆ ਤੁਸੀਂ ਵਿਸਾਖੀ ਦੀਆਂ ਰੌਣਕਾਂ ਵੇਖੀਆਂ ਹਾਟਾਂ ਜਦੋਂ ਬਣ ਜਾਂਦੀਆਂ ਸਾਥੇ ਅਸੀਂ ਉਸ ਵੇਲੇ ਛੋਟੇ ਅੱਛਾ 5-6 ਸਾਲ ਦੀ ਉਮਰ ਹੋਣੀ ਹੈ ਸਾਡੀ ਸਾਨੂੰ ਇਹ ਜ਼ਰੂਰ ਯਾਦ ਹੈ ਮੈਨੂੰ ਕਿ ਜਿਸ ਦਿਨ ਜਨਾਬ ਇੱਥੇ ਸ਼ੋਰੋਗੁਲ ਹੋਇਆ ਨਾ ਅੱਛਾ ਤੇ ਅਸੀਂ ਜਨਾਬ ਮਸ਼ਹੂਰ ਹੋ ਗਿਆ ਸੀ ਕਿ ਜਨਾਬ ਇੱਥੋਂ ਜਿਸ ਵੇਲੇ ਸਿੱਖਾਂ ਨੇ ਨਿਕਲਣਾ ਉਹਨਾਂ ਆਪਣੇ ਮਕਾਨਾਂ ਨੂੰ ਅੱਗ ਲਾ ਦੇਣੀ ਅੱਛਾ ਆਪਣੇ ਮਕਾਨਾਂ ਨੂੰ ਆਪ ਹੀ ਅੱਗ ਲਾ ਦੇਣੀ ਸਾੜ ਦੇਣੇ ਨੇ ਅੱਛਾ ਕਿਉਂਕਿ ਮੁਸਲਮਾਨਾਂ ਦੇ ਮਕਾਨ ਨੇੜੇ ਮੁਸਲਮਾਨਾਂ ਵੀ ਆਪਣੇ ਮਕਾਨ ਜਿਹੜੇ ਖਾਲੀ ਕਰ ਅੱਛਾ ਇਹ ਜਿਹੜਾ ਘਰ ਅਸੀਂ ਦੱਸਨੇ ਨਾ ਇਹ ਸਾਡੇ ਇਸ ਮਹੱਲੇ ਚ ਇਹ ਪੂਰਨ ਸਿੰਘ ਦਾ ਇਹ ਮਤਲਬ ਪੱਕਾ ਵੀ ਆ ਇਹਦੇ ਤੇ ਮਤਲਬ ਦੁਆਰੇ ਜੰਗਲਾ ਵੀ ਆ ਠੀਕ ਹੈ ਹਾਂਜੀ ਇੱਥੇ ਸਾਰੇ ਜਨਾਬ ਸਾਡੇ ਮਹੱਲੇ ਜਿਹੜੇ ਸਾਡੇ ਕਿਉਂਕਿ ਅਸੀਂ ਸਾਡੇ ਬਾਉਜਦਾਦ ਨੇ ਜਿਹੜੇ ਸਾਨੂੰ ਮੁਹੱਬਤ ਜਿਹੜੇ ਅਸੀਂ ਜਿਹੜੇ ਸਿੱਖ ਨੇ ਇਹ ਅਸੀਂ ਮਤਲਬ ਆਪਣੀ ਹਿਫਾਜ਼ਤ ਵਾਸਤੇ ਲਿਆਂਦੇ ਸੀ ਅੱਛਾ ਔਰ ਫਿਰ ਇਹਨਾਂ ਨੇ ਰਕਬਾ ਸਾਡਾ ਜਨਾਬ ਕੋਈ ਦੇ ਦਿੱਤਾ ਗਿਆ ਕੁਝ ਇਹਨਾਂ ਨੇ ਬੰਦੇ ਕਰ ਲਿਆ ਪੱਗਾ ਮਤਲਬ ਬੰਨਣੀਆਂ ਤੇ ਜਨਾਬ ਰਕਬਾ ਉਸ ਵੇਲੇ ਸਾਡੇ ਰਸੂਲਪੁਰ ਵਿੱਚ ਫਿਰ ਜਿਸੇ ਚਲੇ ਗਏ ਨੇ ਤੇ ਫਿਰ ਜਨਾਬ ਮਾਜਰਾ ਆ ਗਏ ਨੇ ਮਾਜਰਾ ਨੂੰ ਰਕਬਾ ਲਾ ਜੀ 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 ਲੇਕਿਨ ਅਸੀਂ ਇਸ ਤੋਂ ਬਿਹਤਰ ਇਹ ਚੀਜ਼ ਸਮਝਨੇ ਆ ਸਾਡੇ ਬਾਵਜੂਦ ਜਿਹੜੀ ਅਸੀਂ ਕਹਾਣੀਆਂ ਸੁਣੀਆਂ ਨੇ ਜਿਤਨਾ ਚਿਰ ਸਾਡੇ ਦੁਆਲੇ ਇਹ ਹੈ ਨਾ ਸਾਡੇ ਨਾਲ ਸਾਡਾ ਪਿੰਡ ਦਾ ਬੜਾ ਦਬਦਬਾ ਤੇ ਬੜਾ ਰੋਹ ਹੁੰਦਾ ਸੀ ਕਿਸੇ ਦੀ ਜਾਣ ਨਹੀਂ ਆਈ ਕਿ ਇਸ ਪਿੰਡ ਵਿੱਚ ਸ਼ਰਾਰਤ ਕਰ ਸਕਦਾ ਅੱਛਾ ਜਦੋਂ ਲਬਾਣੇ ਸਿੱਖ ਰਹਿੰਦੇ ਸਨ ਲਬਾਣੇ ਅਲਾਦਾ ਨੇ ਲਬਾਣੇ ਖੋੜੀ ਚ ਜ਼ਿਆਦਾ ਆਬਾਦ ਅੱਛਾ ਸਾਡੇ ਕੋਲ ਸਿੱਖ ਜ਼ਿਆਦਾ ਆਬਾਦ ਠੀਕ 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 ਆਬਾਦੀ ਦੇ ਲਿਹਾਜ਼ ਨਾਲ ਵੇਖਿਆ ਜਾਏ ਇਹਨਾਂ ਦੋਵਾਂ ਪਿੰਡਾਂ ਰਸੂਲਪੁਰ ਨੂੰ ਲਾ ਲਓ ਤੇ ਖੋੜੀ ਨੂੰ ਲਾ ਲਓ ਤੇ ਮੁਸਲਮਾਨ ਜ਼ਿਆਦਾ ਸਨ ਜਾਂ ਸਿੱਖ ਕਮਿਊਨਿਟੀ ਜ਼ਿਆਦਾ ਹੈ ਸਾਡੇ ਜਨਾਬ ਇੱਥੇ ਹੁਣ ਦਾ ਵੀ ਹਿਸਾਬ ਲਾਇਆ ਜਾਏ 3 ਕਮਿਊਨਿਟੀਆਂ ਆਬਾਦ ਹੈ ਠੀਕ ਹੈ ਇੱਕ ਜਨਾਬ ਮਤਲਬ ਮਲਕ ਬਰਾਦਰੀ ਠੀਕ ਹੈ ਉਹਨਾਂ ਦਾ ਨਾਮ ਸੀ ਮਤਲਬ ਬੰਦੋਬਸਤ ਤੋਂ ਪਹਿਲਾਂ ਉਹਨਾਂ ਦੇ ਪਿੰਡ ਦਾ ਨਾਮ ਸੀ ਬਹਾਦਰਪੁਰਾ ਅੱਛਾ ਲੇਕਿਨ ਜਿਸ ਵੇਲੇ ਬਾਅਦ ਵਿੱਚ ਆਇਆ ਤਾਂ ਬੇਚਰਾਗ ਟਿੱਬੀ ਲਿਖ ਕੇ ਅਸੀਂ ਰਸੂਲਪੁਰ ਸਾਡਾ ਜਿਹੜਾ ਅਸੀਂ ਲੰਬੜਦਾਰ ਵੀ ਇਹਦੇ ਇਲਾਵਾ ਮਹਿਕਮਾ ਮਾਲ ਵਿੱਚ ਵੀ ਸਾਡਾ ਇਲਾਵਾ ਤੇ ਇਹ ਜਿਹੜਾ ਸਿਆਸੀ ਬਲਦਿਆਤੀ ਇਲੈਕਸ਼ਨ ਹੁੰਦੇ ਨੇ ਇਹਦੇ ਚ ਸਾਡੇ ਵੋਟ ਇਲਾਵਾ ਅੱਛਾ ਜਿਹਨੇ ਅਸੀਂ ਹਰ ਲਿਹਾਜ਼ ਨਾਲ ਉਹਨਾਂ ਨਾਲ ਲਾਦਾ ਹੁਣ ਸਿੱਖਾਂ ਦਾ ਵੀ ਇੱਕ ਨੰਬਰਦਾਰ ਸੀ ਹਾਂਜੀ ਕੀ ਨਾਂ ਸੀ ਵੀਰ ਸਿੰਘ ਹਾਂ ਅੱਛਾ ਵੀਰ ਸਿੰਘ ਅੱਛਾ ਮੁਸਲਮਾਨਾਂ ਦਾ ਵੀ ਇੱਕ ਮਲਕਾਂ ਦਾ ਵੀ ਆ ਵੀਰ ਸਿੰਘ ਵੀ ਲੁਬਾਣਾ ਸੀ ਲੁਬਾਣਾ ਸੀ ਅੱਛਾ ਤੇ ਅਸੀਂ ਰਸੂਲਪੁਰ ਦੇ ਆਪ ਤੁਹਾਡੇ ਸਾਹਮਣੇ ਜੀ ਜੀ ਤੁਹਾਡੇ ਜਿਸ ਤਰ੍ਹਾਂ ਤੁਸੀਂ ਆਪਣੇ ਵਾਲਾ ਸਾਹਿਬ ਦਾ ਨਾਮ ਦੱਸਿਆ ਨੰਬਰਦਾਰ ਸਨ ਉਹ ਵੀ ਯਾਨੀ ਕਿ ਇੱਕ ਨੰਬਰਦਾਰੀ ਮੁਸਲਮਾਨ ਨੇ ਤੁਹਾਡੇ ਘਰ ਕੋਲ ਸਾਡੇ ਘਰ ਠੀਕ ਠੀਕ ਲੁਬਾਣੇ ਦਾ ਵੀ ਨੰਬਰਦਾਰ ਇੱਕ ਸੀ ਵੀਰ ਸਿੰਘ ਤੇ ਮੁਸਲਮਾਨ ਪੱਤੀ ਦਾ ਵੀ ਇੱਕ ਨੰਬਰਦਾਰ ਸੀ ਤੁਹਾਡੇ ਵਾਲਾ ਸਾਹਿਬ ਠੀਕ ਬਾਬਾ ਜੀ ਜਿਹੜਾ ਸਲੂਕ ਸੀ ਉਸ ਵੇਲੇ ਆਪਸ ਚ ਬਹਿਣ ਖਲੋਣ ਵਸੇਬਾ ਉਹ ਕਿਵੇਂ ਦਾ ਸੀ ਸਲੂਕ ਦੀ ਮੈਂ ਮਿਸਾਲ ਦੇਣਾ ਜੀ ਕਿ ਮੈਂ ਇਸ ਤੋਂ ਪਹਿਲਾਂ
ਇਹ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜੀ ਮੈਨੂੰ ਦੱਸਿਆ ਕਿ ਵਿਸਾਖੀ ਦਾ ਮੇਲਾ ਲੱਗਦਾ ਸੀ। ਵਡੇਰਿਆਂ ਦਾ ਜ਼ਿਕਰ ਹੈ ਕਿ ਜਨਾਬ ਭਖੜੇ ਵਾਲੀ ਦੇ ਸਿੱਖ ਉਹ ਢੋਲ ਹੋਰ ਲੈ ਕੇ ਆਉਂਦੇ ਸੀ ਤੇ ਭੰਗੜੇ ਪਾਣੇ ਤੇ ਜਨਾਬ ਉਹ ਸਕੂਲ ਕੋਲੇ ਆਏ ਨਾ ਤੇ ਸਾਡੇ ਸਿੱਖਾਂ ਨੇ ਅੱਗੇ ਹੋ ਕੇ ਆਖਿਆ ਖਬਰਦਾਰ ਅੱਛਾ ਢੋਲ ਬੰਦ ਕਰ ਦੋ। ਪਿੰਡ ਵਿੱਚੋਂ ਦਿੱਲੀ ਜਿਸੇ ਜਾਓਗੇ ਨਾ ਪਿੰਡ ਕ੍ਰਾਸ ਕਰ ਲੋਗੇ ਤੇ ਫਿਰ ਢੋਲ ਮਾਰ। ਸਹੀ ਇਹ ਸਾਡੀ ਸਲੋਕ ਹੈ। ਦੂਜੀ ਜਨਾਬ ਸਾਨੂੰ ਇੱਕ ਰਵਾਇਤ ਇਹ ਦੱਸਦੇ ਨੇ ਯਾਨੀ ਉਹਨਾਂ ਦਾ ਸਾਡੇ ਨਾਲ ਮੁਹੱਬਤ ਤੇ ਪਿਆਰ ਦੀ ਇੱਕ ਮਿਸਾਲ ਸਹੀ ਉਹ ਇਹ ਕਿ ਜਿਸੇ ਪਾਰਟੀਸ਼ਨ ਦਾ ਰੌਲਾ ਪੈ ਗਿਆ ਨਾ ਇਹ ਇੱਥੇ ਜਮਾ ਹੋ ਗਏ ਨੇ ਸਾਰੇ ਬੀਬੀਆਂ ਮਰਦ ਕੋਠੇ ਤੇ ਚੜ ਗਏ ਨੇ ਆਪਣਾ ਜੋ ਕੁਝ ਕੋਈ ਕੋਈ ਕਿਰਪਾਨ ਲਈ ਕੋਈ ਡੰਡਾ ਲਿਆ ਕੋਈ ਸੋਟਾ ਲਿਆ ਜੋ ਵੀ ਕੁਝ ਇਹਨਾਂ ਨੇ ਜੀ 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 ਤੇ ਇਹ ਆਪਸ ਵਿੱਚ ਹੋ ਗਏ ਤੇ ਜਨਾਬ ਸਾਡੇ ਬਾਹਰ ਬਹਿ ਕੇ ਅੱਛਾ ਮਾਲ ਮਤਲਬ ਜਿਵੇਂ ਬਾਹਰ ਦੇ ਉਹਨੂੰ ਬਹਿ ਕਰਦੇ ਅੱਛਾ ਵੱਡੇ ਮਾਲ ਢੇਰਾ ਅੱਛਾ ਮੱਝਾਂ ਗਾਵਾਂ ਬੈਲ ਗਾਏ ਜੀ ਜੀ ਇਹ ਵਜੇ ਬਾਹਰ ਦੇ ਜਿਹੜੇ ਮੁਸਲਮਾਨ ਨੇ ਉਹਨਾਂ ਸਮਝਿਆ ਚਲੋ ਲੋਟੀ ਕਰ ਲਿਆ ਇਹ ਕੜੀਆਂ ਵਾਲੇ ਤੋਂ ਤੇ ਟਾਂਡੇ ਇਹ ਸਾਈਡ ਤੋਂ ਜਿਹੜੇ ਨਾ ਮਤਲਬ ਮੁਸਲਮਾਨ ਉਹਨਾਂ ਸਮਝਿਆ ਚੱਲ ਕੇ ਲੋਟੀ ਕਰੀਏ। ਮਿਸਾਲ ਦਿੰਦੇ ਨੇ ਕਿ ਸਾਡੇ ਜਿਹੜੇ ਕੋਠੇ ਤੇ ਬੈਠੇ ਹੁਣ ਉਸ ਵੇਲੇ ਇਹਨਾਂ ਨੂੰ ਨਕਲ ਹਰਕਤ ਤੇ ਪਾਬੰਦੀ ਹੈ ਡਰਦੇ ਇੱਕ ਜਗ੍ਹਾ ਤੇ ਇਹਨਾਂ ਜਨਾਬ ਆਪਣੀਆਂ ਬਾਹਾਂ ਤੇ ਚੱਕ ਮਾਰ ਮਾਰ ਕੇ ਤੇ ਜਨਾਬ ਖੂਨ ਕੱਢਦਾ ਕਿ ਅੱਜ ਸਾਡੇ ਉਹ ਬੰਦੇ ਜਿਨ੍ਹਾਂ ਦੇ ਨਾਲ ਅਸੀਂ ਜ਼ਿੰਦਗੀ ਗੁਜ਼ਾਰੀ ਅੱਜ ਉਹਨਾਂ ਦੇ ਨਾਲ ਲੱਗਨੇ ਆ ਕੰਮ ਕਰਨ ਅਸੀਂ ਮਰਨਾ ਚਾਹੀਏ ਅਸੀਂ ਹੁਣ ਹੀ ਲੈ ਜਾਣਾ। ਇਸ ਤਰ੍ਹਾਂ ਦੀ ਮੁਹੱਬਤ ਹੈ ਔਰ ਸਾਡੇ ਬਜ਼ੁਰਗ ਸਾਨੂੰ ਸੁਣਾਉਂਦੇ ਨੇ ਸਾਡੇ ਦਾਦਾ ਸਾਹਿਬ ਦੀ ਮਿਸਲ ਮਸ਼ਹੂਰ ਜੀ ਕੋਈ ਜਿਸ ਵੇਲੇ ਜਾਂਦੇ ਨੇ ਤੇ ਜਿਤਨੀ ਸਿੱਖ ਕਮਿਊਨਿਟੀ ਹੈ ਨਾ ਕਿਆ ਔਰਤਾਂ ਤੇ ਕਿਆ ਬੱਚੇ ਤੇ ਕਿਆ ਮਰਦ ਪਿਤਾ ਜੀ ਸਲਾਮ ਅੱਛਾ ਪਿਤਾ ਜੀ ਸਲਾਮ ਕਰਦੇ ਔਰ ਉਹ ਹੀ ਕ੍ਰੈਡਿਟ ਸਾਡੇ ਕੋਲ ਆ ਰਿਹਾ ਇਹ ਲੋਕ ਕਿੰਨੀ ਉਮਰ ਹੋ ਗਈ ਹੈ ਮੇਰੇ ਵਾਲਦ ਸਾਹਿਬ ਫੌਤ ਹੋ ਗਏ ਦੂਜੇ ਵਡੇਰੇ ਨਹੀਂ ਅਸੀਂ ਇਸੇ ਗੱਲ ਅਸੀਂ ਜਿਸ ਵੇਲੇ ਤੁਹਾਨੂੰ ਦੱਸਿਆ ਨਾ ਪੂਰਨ ਸਿੰਘ ਨੇ ਵੱਡੇ ਬੱਚੇ ਦਾ ਵਿਆਹ ਕੀਤਾ ਨਾ ਠੀਕ ਉਹ ਫੌਤ ਹੋ ਗਿਆ ਹੁਣ ਅੱਛਾ ਕਿਉਂਕਿ ਸਾਡੇ ਬਜ਼ੁਰਗ ਤੇ ਫੌਤ ਹੋ ਗਏ ਨੇ ਤਾਂ ਉਹਨਾਂ ਦਾ ਹਾਨੀਆਂ ਫੌਤ ਹੋ ਗਿਆ ਹੁਣ ਹੈ ਜ਼ਿੰਦਾ ਹੁੰਦਾ ਤੁਹਾਨੂੰ ਗੱਲ ਸੁਣਾਉਂਦਾ ਜਾਂ ਉਹਦਾ ਕੋਈ ਭਾਈ ਐਸੇ ਏਜ ਵਿੱਚ ਹੁੰਦਾ ਯਾਨੀ ਜਿਹਦੀ ਉਮਰ 100 ਦੇ ਲਗਭਗ ਹੋਣੀ ਉਹਨੇ ਕੀਤਾ ਸੀ ਆਪਣੇ ਨਾਈ ਮਤਲਬ ਨਾਲ ਖਾਣਾ ਪਕਵਾ ਕੇ ਤੇ ਜਨਾਬ ਦੀ ਬਰਾਤ ਨੂੰ ਕੱਲਿਆ ਸੀ। ਵਾਹ ਜੀ ਵਾਹ ਠੀਕ ਔਰ ਉਹਨਾਂ ਲੋਕਾਂ ਦਾ ਸਾਡੇ ਨਾਲ ਬੇਮਿਸਾਲ ਮਤਲਬ ਕਿਹੜੀ ਕਿਹੜੀ ਤੁਹਾਨੂੰ ਗੱਲ ਦੱਸੀ ਬੇਮਿਸਾਲ ਉਹਨਾਂ ਸੇ ਪਿਆਰ ਠੀਕ ਹੈ ਬਾਬਾ ਜੀ। ਜਿਹੜੇ ਲੁਬਾਣਿਆਂ ਵਿੱਚੋਂ ਵੱਡੇ ਨਾਂ ਸਨ ਚੌਧਰੀ ਟੈਬ ਬੰਦੇ ਜਿਹੜੇ ਪਰਿਆ ਪੰਚਾਇਤ ਦੇ ਫੈਸਲੇ ਕਰਦੇ ਸਨ ਮੁਸਲਮਾਨਾਂ ਵਿੱਚੋਂ ਵੀ ਤੇ ਸਿੱਖਾਂ ਵਿੱਚੋਂ ਵੀ ਨਾਂ ਦੱਸ ਦਿਓ। ਇੱਕ ਤਾਂ ਮੈਂ ਦੱਸ ਦਿੱਤਾ ਨਾ ਪੂਰਨ ਸਿੰਘ ਠੀਕ ਯਾਨੀ ਪਰਿਆ ਦਾ ਬੰਦਾ ਠੀਕ। ਇੱਕ ਇਹਦੇ ਨਾਲ ਬਾਬਾ ਖਜ਼ਾਨ ਸਿੰਘ ਨੇ ਜਿਹੜਾ ਹਾਂਜੀ ਉਹਦਾ ਸਹੁਰਾ ਸੀ ਅੱਛਾ ਮੈਨੂੰ ਨਾਂ ਨਹੀਂ ਉਹਦਾ ਯਾਦ ਠੀਕ ਹੈ। ਇਧਰ ਸਾਡੇ ਬਾਹਰ ਯਾਨੀ ਜ਼ਮੀਨ ਦੇ ਨਾਲ ਇੱਕ ਜਲੰਧਰ ਸਿੰਘ ਸੀ ਅੱਛਾ ਠੀਕ ਉਹਨੇ ਬਾਹਰ ਹੀ ਡੇਰਾ ਬਣਾਇਆ ਸੀ ਉਹ ਅੱਛਾ ਆਦਮੀ ਸੀ ਅੱਛਾ। ਇੱਥੇ ਇੱਕ ਸਾਡੇ ਗੁਆਂਢ ਇਹ 2-4 ਮਕਾਨ ਛੱਡ ਕੇ ਸਾਧੂ ਸਿੰਘ ਹਰਨਾਮ ਸਿੰਘ ਅੱਛਾ ਉਹ ਹੈ ਠੀਕ ਹੈ ਜਿਹੜੇ ਮਤਲਬ ਸਾਡੇ ਉੱਪਰ ਆਇਆ ਅੱਗੇ ਪਿੱਛੇ ਉਹ ਤੇ ਵਿਚਾਰੇ ਮਤਲਬ ਨਹੀਂ ਕਿਉਂ ਕਿ ਸਾਡੇ ਕੋਲੇ 24-25 ਸਾਲ ਪਾਕਿਸਤਾਨ ਬਣਨੇ ਤੋਂ ਬਾਅਦ ਮਤਲਬ ਹਰਨਾਮ ਸਿੰਘ ਇੱਕ ਨਾਮ ਬੰਦਾ ਸਾਡੇ ਬਾਬਿਆਂ ਦਾ ਮੇਰਾ ਖਿਆਲ ਆ ਅੱਛਾ ਇੱਥੇ ਸਾਡੇ ਘਰ ਆਇਆ ਸੀ ਕੌਮੀ ਅਸੈਂਬਲੀ ਦਾ ਮੈਂਬਰ ਸੀ। ਵਾਹ ਜੀ ਵਾਹ ਮੈਨੂੰ ਚੰਗੀ ਤਰ੍ਹਾਂ ਫਿਰ ਉਹ ਖਾਣਾ ਖਾਦਾ ਮੇਰੇ ਨਾਲ ਆਇਆ ਚਾਹ ਅੱਛਾ ਅੱਛਾ ਇਹ ਯਾਦ ਹੁਣ ਇਹ ਗੱਲ ਦੱਸੋ ਵੀ 4-5 ਸਾਲ ਦਾ ਬੱਚਾ ਉਹਦੇ ਤੋਂ ਹੁਣ 80 ਸਾਲ ਮੇਰੀ ਉਮਰ ਹੋ ਗਈ ਚਲੋ ਸਾਡੀ ਤੇ ਤਾਰੀਖ ਦੇ ਲਿਹਾਜ਼ ਨਾਲ ਮਤਲਬ ਅਸੀਂ ਤੇ ਕਦੇ ਕਦੇ ਆਉਂਦੇ ਇਹ ਚੀਜ਼ਾਂ ਮਤਲਬ ਸ਼ੁਰੂ ਕਰ ਦੇਣੀ ਨਹੀਂ ਤੇ ਇੱਥੇ ਤੁਹਾਨੂੰ ਕੋਈ ਨਾਂ ਹੀ ਨਹੀਂ ਦੱਸ ਸਕਦਾ। ਬਿਲਕੁਲ ਸਹੀ ਗੱਲ ਹੈ ਤੁਹਾਡੀ ਬਿਲਕੁਲ ਕਿ ਨਾਂ ਕੀ ਦੱਸੇ ਠੀਕ ਅਸਾਂ ਆਖਿਆ ਮੈਂ ਇਹਨਾਂ ਨਾਲ ਕਰਦਾ ਸੀ ਪਿਆ ਅੱਗੇ ਵੀ ਆਏ ਸੀ ਮੈਂ ਇਹਨਾਂ ਨੂੰ ਆਖਿਆ ਤੁਹਾਡਾ ਇਹ ਦੇਸ਼ ਤੁਹਾਡਾ ਇਹ ਭੁਨਮ ਜੀ ਇੱਥੇ ਤੁਸੀਂ ਜਾਮੇ ਪੜੇ ਹੋ ਜਿਹੜੇ ਕੋਈ ਜ਼ਿੰਦਾ ਹਨ ਨੇ ਅਸੀਂ ਉਹਨਾਂ ਕੋਲ ਕੋਈ ਚੀਜ਼ ਨਹੀਂ ਮੰਗਦੇ ਵਾਹ
ਉਹ ਆਣ ਵੇਖਣ ਉਹ ਹੈ ਮਤਲਬ ਸਾਨੂੰ ਦੱਸਣ। ਅਸੀਂ ਬਰਾਹ ਰਾਸਤ ਜੇ ਇੱਥੇ ਨਹੀਂ ਆ ਸਕਦੇ ਤੇ ਕਰਤਾਰ ਸਿੰਘ ਖੁੱਲਾ, ਹਾਂਜੀ ਕਰਤਾਰਪੁਰ, ਕਰਤਾਰਪੁਰ ਇੱਥੇ ਆਉਂਦੇ ਨੇ, ਆਵਣ ਇਹੋ ਜਿਹੇ ਬੰਦੇ ਨਾਲ ਰਾਬਤਾ ਕਾਇਮ ਕਰਨ, ਸਾਨੂੰ ਦੱਸਣ। ਉੱਥੇ ਤਾਂ ਸਾਨੂੰ ਵੀਜ਼ਾ ਲੈ ਕੇ ਕੋਈ ਨੂੰ ਲੋੜ ਜਾਣ ਦੀ, ਅਸੀਂ ਜਾਈਏ ਵੈਲਕਮ ਕਰੀਏ, ਉਹਨਾਂ ਨੂੰ ਮਿਲੀਏ। ਜਿਹੜੀ ਕੋਈ 10 ਮਤਲਬ ਕੋਈ 10 ਘੜੀਆਂ ਮਤਲਬ ਗੁਜ਼ਾਰ ਸਕਦਾ, ਉਹ ਸਾਡੀਆਂ ਸ਼ਕਲਾਂ ਦੇਖਣ, ਅਸੀਂ ਉਹਨਾਂ ਦੀਆਂ ਦੇਖੀਏ, ਤਾਂ ਕਿ ਅਸੀਂ ਅਗਰ ਮਸਲ ਮੈਂ ਮਰ ਜਾਣਾ, ਕੋਈ ਜ਼ਿੰਦਗੀ ਦਾ ਪਤਾ ਤੇ ਨਹੀਂ। ਜੀ 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 ਨਹੀਂ ਪਤਾ। ਮੇਰੇ ਬਾਅਦ ਜਿਹੜੇ ਸਾਡੇ ਇੱਥੇ ਰਹਿਣ ਵਾਲੇ ਨੂੰ ਉਹਨਾਂ ਨੂੰ ਕੀ ਪਤਾ ਹੋਵੇ ਤਾਂ ਵੀ ਅਸੀਂ ਖੋੜੀਏ ਰਸੂਲਪੁਰ ਆ, ਕਿੱਥੇ ਅਸੀਂ ਕਿੱਥੇ ਜੰਮੇ, ਕਿੱਥੇ ਅਸੀਂ ਵੱਡੇ ਹੋਏ। ਲੋ ਜੀ, ਬਜ਼ੁਰਗਾਂ ਦਾ ਇੱਕ ਤਰੀਕੇ ਦੇ ਨਾਲ ਬੜਾ ਅੱਛਾ ਮੈਸੇਜ ਵੀ ਹੈ। ਆਪਣੇ ਬਜ਼ੁਰਗਾਂ ਦੀ ਜਿਹੜੀ ਸਾਂਝ ਸੀ, ਜਿਹੜੀ ਮੁਹੱਬਤ ਸੀ ਪੁਰਾਣੀ ਕਿਆਮੇ ਪਾਕਿਸਤਾਨ ਤੋਂ ਪਹਿਲੇ, ਉਹ ਹੀ ਤੁਹਾਡੇ ਅੰਦਰ ਪਲ ਪੁਲ ਰਹੀ ਹੈ। ਠੀਕ ਹੈ, ਬਹੁਤ ਵਧੀਆ। ਇੱਕ ਚੀਜ਼ ਦੀ ਬਾਬਾ ਜੀ ਹੋਰ ਗੱਲ ਆਪਣਾ ਦੱਸਿਓ, ਜਿਹੜਾ ਅਸੀਂ ਆਪਣਾ ਬਾਬਾ ਖਜ਼ਾਨ ਸਿੰਘ ਤੇ ਦੂਸਰੇ ਬਜ਼ੁਰਗ ਸਨ ਬਾਬਾ ਸੰਤ ਪ੍ਰੇਮ ਸਿੰਘ, ਦੋਨੋਂ ਭਾਈ ਸਨ? ਦੋਨੋਂ ਭਾਈ ਹੈ। ਅੱਛਾ, ਠੀਕ। ਅਸਲ ਵਿੱਚ ਜਿਹੜਾ ਨਾ ਬਾਬਾ ਹਾਂ ਪ੍ਰੇਮ ਸਿੰਘ, ਹਾਂਜੀ, ਅੱਛਾ, ਉਹ ਇੱਥੋਂ ਚਲਾ ਗਿਆ। ਅੱਛਾ, ਮਰਾਲਾ ਪਿੰਡ ਤਹਿਸੀਲ ਖਾਰੀਆਂ ਦੇ ਵਿੱਚ, ਉੱਥੇ ਸੰਤਾਂ ਦੀ ਗੱਦੀ। ਠੀਕ, ਮੇਰੀ ਗੱਲ ਸਮਝ ਵਿੱਚ ਆਉਂਦੀ ਪਈ? ਜੀ ਜੀ। ਉੱਥੇ ਜਾ ਕੇ ਜਨਾਬ ਕੋਈ ਚਿਹਰੇ ਨੇ ਆਪਣੇ ਉਹ ਭਗਤ ਜਾਂ ਜੋ ਵੀ ਕੁਝ ਆ ਉਹਨਾਂ ਦੀ ਸੇਵਾ ਕੀਤੀ। ਹਾਂਜੀ, ਉਹਨਾਂ ਇਹਦੇ ਤੇ ਇਨਾਮ ਕੀਤਾ ਤੇ ਗੱਦੀ ਦਾ ਜ਼ਿਆਦਾ ਨਿਸ਼ਾਨ ਬਣਾ। ਠੀਕ ਠੀਕ, ਗੱਦੀ ਇਹਨਾਂ ਦੀ ਸਪੁਰਦ ਕਰ ਦਿੱਤੀ। ਗੱਦੀ ਇਹਨਾਂ ਦੀ, ਇਹ ਅੱਗੋਂ ਉੱਥੋਂ ਬਾਬੇ ਮਸ਼ਹੂਰ ਹੋ। ਹਾਂ, ਠੀਕ ਠੀਕ। ਜਿਹੜਾ ਬਾਬਾ ਖਜ਼ਾਨ ਸਿੰਘ ਜਿਹਦਾ ਉਹਦਾ ਪੱਠਾ ਸੀ ਹੈ ਪਿਰੋਸ਼ਾ। ਅੱਛਾ, ਪੱਠੇ ਦਾ ਕਾਰੋਬਾਰ ਕਰਦਾ। ਠੀਕ ਹੈ। ਹਾਂਜੀ, ਏਦਾਂ ਉਸ ਵੇਲੇ ਵੀ ਆਖਰ ਕੋਈ ਚਾਰਾ ਨਹੀਂ ਤੇ ਤਾਂ ਹੀ ਕਰਦਾ ਨਾ। ਜੀ ਬਿਲਕੁਲ ਜੀ, ਗਰੀਬ ਬੰਦੇ ਨੇ ਕਿ ਪੱਠਾ ਕਰ ਚਲਾਣਾ। ਹਾਂਜੀ, ਚਲਾਣੇ। ਉਧਰੋਂ ਜਨਾਬ ਉਹ ਅੱਗੇ ਫਿਰ ਜਿੰਨੇ ਸੰਤੇ ਨੇ ਸੰਤਾਂ ਦਾ ਬਣ ਗਿਆ ਬਾਬਾ। ਇਹ ਵੇ ਬਾਬਾ ਪ੍ਰੇਮ ਸਿੰਘ ਜਿਹੜੇ ਉੱਥੇ ਆ ਅਮਰੀਕਾ ਅੱਜ ਕੱਲ ਟੁਰ ਗਏ ਨੇ, ਇਹ ਸੰਤ ਜਾਂ ਜਿਤਨੇ ਹਨ ਉਹਨਾਂ ਸਾਰਿਆਂ ਦੇ ਵਾਸਤੇ ਮੁਤਬਰਕ ਬਾਬਾ ਸਾਹਿਬ ਨੇ। ਉਹ ਜਨਾਬ ਇੱਥੇ ਘਰੇ ਆਵਣ ਤੇ ਸਾਡੇ ਪਿੰਡੋਂ ਬਾਬਾ ਖਜ਼ਾਨ ਸਿੰਘ ਦੀ ਨਿਸਬਤ ਨਾਲ ਇੱਥੇ ਆ ਜਾਣ, ਬਾਬਾ ਪ੍ਰੇਮ ਸਿੰਘ। ਜੀ ਜੀ ਜੀ। ਔਰ ਦੂਸਰਾ ਜਨਾਬ ਉਸਦਾ ਇਹ ਕਾਰਨਾਮਾ ਹੈ ਸਾਡੇ ਤੇ ਉਹ ਟਾਂਡੇ ਤੇ, ਦੋ ਜਗ੍ਹਾ ਤੇ। ਵਾਹ ਜੀ ਵਾਹ। ਪਹਿਲਾਂ ਉਹਨਾਂ ਨੇ ਟਾਂਡਾ ਹਾਈ ਸਕੂਲ ਬਣਾਇਆ। ਠੀਕ। ਆਪਣੇ ਖਾਲਸਾ ਜਿਤਨੇ ਬੰਦੇ ਉਹਨਾਂ ਦੇ ਚੰਦੇ ਨਾਲ। ਫਿਰ ਇਹ ਸਾਡੇ ਸਕੂਲ ਦੇਖ ਆਇਓ ਜੀ, ਇਹ ਖਾਲਸਾ ਹਾਈ ਸਕੂਲ ਬਣਿਆ। ਇਹ ਬਣਿਆ ਜਿਸੇ ਜਾਣ ਲਿਆ 1946 ਵਿੱਚ। ਇਹਦਾ ਇੱਕ ਮੈਟ੍ਰਿਕ ਦਾ ਇਮਤਿਹਾਨ ਹੋਇਆ। ਠੀਕ। ਬਾਅਦ ਵਿੱਚ ਪਾਰਟੀਸ਼ਨ ਹੋ ਗਈ ਜੀ। ਫਿਰ ਇਹ ਚਲਾ ਰਿਹਾ, ਫਿਰ ਇੱਥੇ ਮਿਡਲ ਹੋ ਗਿਆ, ਲਿਆਂਦਾ ਗਿਆ ਦੀ ਤਾਰੀਖ ਲੋਕਾਂ ਨੇ ਅਲਾਟ ਕਰਾਇਆ ਜਨਾਬ ਤੇ ਅਸੀਂ ਡਕਿਆ ਤੇ ਇੱਥੇ ਬੜਾ ਸਮਾਨ ਸੀ, ਕਈ ਚੁੱਕਤਾ। ਫਿਰ ਇਹਨਾਂ ਨੂੰ ਆਖਿਆ ਪਿਰੋਸ਼ੀਆਂ ਨੂੰ, ਉੱਥੇ ਜਮਾਤਾਂ ਦੋ ਲੈਣ ਦੀਆਂ। ਅੱਛਾ, 6ਵੀਂ 7ਵੀਂ 8ਵੀਂ। ਠੀਕ ਹੈ। ਫਿਰ ਜਨਾਬ 1981 ਚ ਕੋਸ਼ਿਸ਼ ਕਰਕੇ ਫਿਰ ਹਾਈ ਸਕੂਲ ਗਵਰਨਮੈਂਟ ਐਸ ਮਨਜ਼ੂਰ ਕਰਾਇਆ। ਕਿਉਂਕਿ ਜਗ੍ਹਾ ਹੈ ਸਾਡੀ, ਸਾਡੇ ਰਸੂਲਪੁਰ ਵਿੱਚ ਵਾਕਿਆ, ਖੋੜੀ ਚ ਵਾਕਿਆ। ਠੀਕ ਹੈ। ਤੇ ਨਾ ਕਿਉਂ ਕਿ ਅਸੀਂ ਉੱਥੋਂ ਸਕੂਲ ਉਹਨਾਂ ਕੋਲ ਲਿਆਂਦਾ ਸੀ ਕਿ ਇਹਨੂੰ ਸੇਵ ਕਰੀਏ, ਇਸ ਵਾਸਤੇ ਨਾ ਸਕੂਲ ਦਾ ਪੇਰੋਸ਼ਾਹੀ ਰੱਖਿਆ। ਮਤਲਬ ਅੱਜ ਅਗਰ ਸਕੂਲ ਦਾ ਨਾਂ ਗਵਰਨਮੈਂਟ ਪੇਰੋਸ਼ਾਹ ਹਾਈ ਸਕੂਲ ਹੈ ਤੇ ਉਹ ਮਤਲਬ ਹੈ ਕਿ ਉਹ ਸਕੂਲ ਉੱਥੋਂ ਆਇਆ ਚੱਲ ਕੇ, ਉੱਥੋਂ ਆਇਆ। ਇਹ ਵਜ੍ਹਾ ਵੇ। ਬਾਕੀ ਰਕਬਾ ਪ੍ਰਾਪਰਟੀ ਜਿਹੜੀ ਉਹ ਅਸੀਂ ਮੁਆਹਦਾ ਕੀਤਾ, ਸਾਡੀ ਇੱਕ ਫੈਮਿਲੀ ਉੱਥੇ ਸਾਰੀ, ਅਸੀਂ ਉਹਨਾਂ ਨਾਲ ਵਾਅਦਾ ਕੀਤਾ ਸੀ। ਇੱਥੇ ਜਨਾਬ ਇੱਕ ਤੁਸੀਂ ਜਾ ਉਹਨੂੰ ਗੁਜਰਾਤ ਤੇ ਰਿਆਜ਼ੁਦੀਨ ਕਮਿਸ਼ਨਰ ਸਾਹਿਬ ਹੋਏ ਨੇ। ਅੱਛਾ। ਇਹ ਕਿਉਂ ਜੈਸੇ ਪਾਰਟੀਸ਼ਨ ਹੋਈ ਤੇ ਹਿੰਦੂਆਂ ਦੀ ਜਗ੍ਹਾ ਇਹਨੂੰ ਅਸੀਂ ਕਹਿੰਦੇ ਮਤਰੂਕਾ ਮਤਲਬ ਜਾਇਦਾਦ, ਮਤਰੂਕਾ ਜਾਇਦਾਦ ਉਹਨੇ ਜਨਾਬ ਅਲਾਟਮੈਂਟ ਕਰਾ ਇੱਥੋਂ ਲੈ ਗਿਆ। ਫਿਰ ਇੱਥੇ ਮਤਲਬ ਉਹਨੂੰ ਕਿ ਸਾਨੂੰ ਇਹ ਗੱਲ ਨਹੀਂ ਹੈ, ਅਸੀਂ ਉਹ ਆਪਣੀ ਫੈਮਿਲੀ ਨਾਲ ਉਹਨਾਂ ਨੂੰ ਆਖਿਆ ਵੀ ਤੁਹਾਡੇ ਕੋਲ ਜਗ੍ਹਾ ਸੌੜੀ ਹੈ, ਸਾਡੇ ਕੋਲ ਸਕੂਲ ਜਗ੍ਹਾ ਢੇਰੇ ਬਰਬਾਦ ਹੋ ਜਾਏਗੀ, ਬਣੀ ਬਣਾਈ ਹੈ, ਤੁਸੀਂ ਜਮਾਤਾਂ ਦੇ ਸਾਡੇ ਬੱਚੇ ਇੱਥੇ ਆ ਕੇ ਪੜ੍ਹਨ ਜਾਂ ਤੁਹਾਡੇ ਉੱਥੇ ਪੜ੍ਹਨ ਕੀ ਫਾਇਦਾ। ਠੀਕ, ਇੱਕੋ ਹੀ ਚਾਹੀਏ ਨਾ ਜੀ। ਹਾਂਜੀ, ਉਹ ਮੰਨ ਗਏ। ਉਹਨਾਂ ਸਟਾਫ ਨੂੰ ਵੀ ਆਖਿਆ ਇਹ ਅਸੀਂ ਇਹ ਜਗ੍ਹਾ ਮਹਿਫੂਜ਼ ਕਰ ਲਈ ਅੱਜ ਤੱਕ। ਔਰ ਫਿਰ ਜਿਸ ਵੇਲੇ ਹਾਈ ਸਕੂਲ ਲਗਾ ਹੁਣ ਫਿਰ ਜਨਾਬ ਕਈਆਂ ਬੰਦਿਆਂ ਇਹ ਗੱਲ ਆਖੀ ਇਹਦਾ ਨਾਂ ਤਬਦੀਲ। ਅੱਛਾ।
मुआदे के मुताबिक ना नहीं तब्दील कराना, पेरोशा ना लिखिया वे ताकि ਤਾਂ ਕਿ ਹੁਣ ਬੜੀ ਅਜੂਬਾ ਹੁੰਦਾ ਹੈ ਕਿ ਲੋਕ ਆਉਂਦੇ ਨੇ ਜਿਸ ਵੇਲੇ ਤੇ ਇੱਥੇ ਪਹੁੰਚਦੇ ਤਾਂ ਉਹਨਾਂ ਨੂੰ ਪਤਾ ਲੱਗਦਾ ਗਵਰਨਮੈਂਟ ਹਾਈ ਸਕੂਲ पेरोशा पेरोशा मैं आप ही ਮੈਨੂੰ ਵੀ ਇਸ ਤਰ੍ਹਾਂ ਹੀ ਤੁਹਾਡੇ ਹੋਇਆ। ਦੇਣ ਵਿੱਚ ਆਇਆ ਨਾ। ਹਾਂਜੀ ਹਾਂਜੀ ਹੁਣ ਤੁਹਾਨੂੰ ਕਲੀਅਰ ਹੋ ਗਿਆ। ਜੀ ਕਲੀਅਰ ਹੋ ਗਿਆ। ਖੂਹਾਂ ਦਾ ਲੋਕ ਪਾਣੀ ਪੀਂਦੇ ਸਨ। ਹਾਂਜੀ ਕਿੰਨੇ ਖੂਹ ਵੇਖੇ ਤੁਸੀਂ ਆਪਣੀਆਂ ਬਜ਼ੁਰਗਾਂ ਦੀ, ਕੀ ਅੱਲਾਂ ਸਨ ਉਹਨਾਂ ਦੀਆਂ? ਅਸੀਂ ਜਨਾਬ ਖੂਹ ਆਪਣੀ ਜ਼ਿੰਦਗੀ ਵਿੱਚ ਢੇਰ ਸਾਰੇ ਦੇਖੇ। ਅੱਛਾ, ਕੋਈ ਮਸ਼ਹੂਰ ਖੂਹ? ਮੈਂ ਤੁਹਾਨੂੰ ਦੱਸਣਾ, ਸਾਡੀ ਆ ਡੱਲੀ ਦੇ ਦੰਦੇ ਦੇ ਉੱਤੇ ਅੱਛਾ ਸਾਡੇ ਇੱਕ ਮਤਲਬ ਉਸ ਕਲਚਰ ਵਿੱਚ ਨਾ ਇੱਕ ਬੜੀ ਅਜੀਬ ਗੱਲ ਹੈ ਕਿ ਜਨਾਬ ਜਿੱਥੇ ਜਿੱਥੇ ਖੂਹ ਹੈ ਨਾ ਸਾਡੇ ਸਿੱਖ ਕਲਚਰ ਜਿਹੜਾ ਉਹਦੇ ਵਿੱਚ ਉੱਥੇ ਜਨਾਬ ਉਹਨਾਂ ਨੇ ਅੰਬਾਂ ਦੇ ਬੂਟੇ ਤੇ ਬੇਰੀ ਸੇਵਨ ਦੇ ਬੂਟੇ ਇਹ ਬੜੇ ਹੈ। ਅਤੇ ਸਾਡੇ ਸਾਹਮਣੇ ਇੱਕ ਖੂਹ ਆ, ਉਹਨਾਂ ਨੇ ਬਰਕਤ ਸਿੰਘ ਦਾ ਖੂਹ। ਅੱਛਾ ਅੱਛਾ। ਪਰਾਂ ਜਾਈਏ ਤੇ ਉੱਥੇ ਦਰਬਾਰੀ ਦਾ ਖੂਹ। ਅੱਛਾ ਅੱਛਾ। ਇਸ ਰੋਡ ਤੇ ਜਾਈਏ ਤੇ ਇੱਕ ਸਾਡੇ ਕੋਲ ਬਾਵੜੀ ਹੀ ਬਣਾਈ ਸਿੱਖਾਂ ਨੇ, ਜਿਹੜੇ ਵਿੱਚੋਂ ਖੂਹ ਦੇ ਵਿੱਚ ਪੌੜੀਆਂ ਹੁੰਦੀਆਂ ਨੇ ਲੱਗੀਆਂ, ਹੇਠਾਂ ਪਾਣੀ ਪੀ ਲਈਦਾ ਜਾ ਕੇ। ਬੌਲੀ ਵਾਲਾ ਖੂਹ? ਹਾਂ ਬੌਲੀ। ਹਾਂ ਬੌਲੀ ਛਰਕੇ ਦੇ ਉੱਤੇ। ਜੀ ਜੀ ਜੀ। ਹੁਣ ਵੀ ਉਹਦੇ ਨਾਮ ਨਿਸ਼ਾਨ ਨੇ, ਕੋਲੋਂ ਦੀ ਪਾ ਜਾਂਦਾ ਜਰਨਾਲੀ ਦੇ। ਅਸੀਂ ਆਪ ਵਿੱਚ ਵੜ ਕੇ ਬਾਵੜੀ ਵੇਖੀਏ। ਸਹੀ ਸਹੀ। ਉਹਦੀਆਂ ਸੀੜੀਆਂ ਲੱਗੀਆਂ ਜੀ ਜੀ। ਕੁਝ 16-17 ਹੈ। ਠੀਕ ਹੈ। ਹਾਂਜੀ ਹਰ ਜਗ੍ਹਾ ਤੇ। ਔਰ ਹੁਣ ਸਾਰੇ ਵੀਰਾਨ ਹੋ ਗਏ ਨੇ ਕਿਉਂਕਿ ਟਿਊਬਵੈਲਾਂ ਦਾ ਜ਼ਮਾਨਾ ਜਦੀਦ ਦੌਰ ਆ ਗਿਆ, ਟੈਕਨੋਲੋਜੀ ਆ ਗਈ, ਟਿਊਬਵੈਲ ਲੱਗ ਗਏ ਨੇ। ਵਰਨਾ ਜਨਾਬ ਮੈਂ ਤੁਹਾਨੂੰ ਠਾਲ ਲੈਂਦਾ ਤੇ ਨੇੜੇ ਨੇੜੇ ਜਿਹੜੇ ਨੇ 5-7। ਠੀਕ ਹੈ। ਹਾਂਜੀ ਇਹ ਸਾਡੇ ਜਿੱਥੇ ਮੈਂ ਗਿਆ ਜੱਬਰ ਵਿੱਚ, ਇੱਥੇ 5-4 ਖੂਹ ਹੈ। ਪਾਣੀ ਪੀਣਾ ਬੜੀ ਬੜੀ ਮੰਡਾਰ ਉੱਚੀ ਰੱਖਣੀ। ਹਾਂਜੀ तो ਬੰਦੇ ਪਾਣੀ ਕੱਢਦੇ ਤੇ ਪੀਂਦੇ। ਸਹੀ। ਆਪਣਾ ਬਾਬਾ ਜੀ ਰਕਬਾ ਕਿੰਨਾ ਭਲਾ ਟੋਟਲ? ਸਾਡਾ ਰਕਬਾ? ਹਾਂਜੀ ਸਾਨੂੰ ਇਹ ਪਤਾ ਕਿ ਅਸੀਂ 4 ਘਰ ਹਾਂ। ਅੱਛਾ। ਐਸ ਰਸੂਲਪੁਰ ਦੇ। ਠੀਕ ਹੈ। ਜਿਹੜੇ ਜੱਦੀ ਰਕਬੇ ਦੇ ਮਾਲਕ, ਹੋਰ ਕੋਈ ਨਹੀਂ। ਅੱਛਾ। ਇਹਨਾਂ ਤੋਂ ਬਾਅਦ ਜਿਹੜੇ ਸਿੱਖ ਆਏ, ਕੁਝ ਉਹਨਾਂ ਨੂੰ ਦੇ ਦਿੱਤਾ, ਕੁਝ ਉਹਨਾਂ ਬਹਿ ਲੈ ਲਿਆ, ਕੁਝ ਲਬਾਣਾ ਆਇਆ ਉਹਨੇ ਬਹਿ ਲੈ ਲਿਆ। ਹਾਂਜੀ ਹੁਣ ਕੋਈ ਮੁਰੱਬਾ ਡੇਢ ਰਹਿ ਗਿਆ ਉਹਨੂੰ। ਜੀ ਜੀ ਜੀ। ਠੀਕ ਹੈ ਠੀਕ ਹੈ। ਅੱਛਾ ਬਾਬਾ ਜੀ, ਜਦੋਂ ਰੋਲੇ ਗੋਲੇ ਪਏ ਨੇ, ਜਦੋਂ ਤੁਹਾਡੇ ਪਿੰਡ ਦੇ ਜਿਹੜੇ ਬਾਵੇ ਲੋਕ ਸਨ, ਲੁਬਾਣੇ ਸਰਦਾਰ ਸਨ, ਉਹਨਾਂ ਨੇ ਕੀ ਤਿਆਰੀ ਕੀਤੀ? ਉਹਨਾਂ ਨੂੰ ਪਤਾ ਸੀ ਕਿ ਇੱਕ ਵਕਤ ਐਸਾ ਆਣਾ ਕਿ ਯਾਰ ਸਾਡਾ ਦੇਸ਼, ਸਾਡਾ ਪਿੰਡ ਨਹੀਂ ਰਹਿਣਾ? ਇਸ ਚੀਜ਼ ਦੇ ਮੁਤਲਕ ਉਹਨਾਂ ਨੇ ਕੀ ਤਿਆਰੀ ਕੀਤੀ ਇਹ ਤੇ ਉਹ ਜਾਣਦੇ ਨੇ, ਕਿਉਂਕਿ ਜਿਹੜਾ ਬੱਚੇ ਦੀ ਉਮਰ 43 ਮੇਰੀ ਤਾਰੀਖ ਪਦਾਇਸ਼ ਹੈ, 4-5 ਸਾਲ ਦਾ ਬੱਚਾ ਜਿਹੜਾ, ਉਹਨੂੰ ਇਹਦੀ ਕੀ ਸੋਚ ਹੁੰਦੀ? ਹੋ ਸਕਦਾ ਬਜ਼ੁਰਗਾਂ ਕੋਲ ਤੁਸੀਂ ਲੇਕਿਨ ਇੱਕ ਚੀਜ਼ ਹੈ, ਮੇਰੇ ਵੱਡੇ ਭਾਈ ਦਾਲਤ ਖਾਨ, ਅੱਛਾ ਮਾਰੂਮਾਈ ਕੇ ਫੌਤ ਹੋ ਗਏ ਨੇ, ਤੁਹਾਨੂੰ ਦੱਸ, ਉਹਨਾਂ ਦੇ ਨਾਲ ਇੱਕ ਸਾਡੇ ਇੱਥੇ ਚਾਈਨਾ ਦਾ ਚੀਨ ਗਿਆ ਬੰਦਾ, ਮਕਾਨ ਉਹ ਚਾਈਨਾ ਦਾ ਬੱਚਾ ਪੜਦਾ ਸੀ ਇੱਥੇ, ਉਹਦੀ ਜਿਹੜੀ ਪਿਤਾ ਹੈ ਨਾ, ਉਹ ਸਾਡੀ ਮਤਲਬ ਵਾਲਦਾ ਕੋਲੇ ਆ ਕੇ ਬਹਿ ਜਾਣਾ, ਇਹ ਜ਼ਿਕਰ ਕਰਨਾ ਸੀ, ਹੁਣ ਕੀ ਕਰਾਂ, ਅਸੀਂ ਤੇ ਖੱਟ ਖਾ ਲਿਆ, ਹੁਣ ਪਤਾ ਨਹੀਂ ਕੀ ਹੋਵੇਗਾ, ਇੰਝ ਹੋ ਜਾਣਾ, ਅਸੀਂ ਪਤਾ ਨਹੀਂ ਕਿੱਥੇ ਟੁਰ ਜਾਣਾ, ਤੁਸੀਂ ਕਿੱਥੇ, ਇਹੋ ਜਿਹੇ ਜ਼ਿਕਰ ਕਰਦੇ। ਠੀਕ ਹੈ। ਆਪਣੇ ਇਸ ਇਲਾਕੇ ਦੇ ਵਿੱਚ ਬਜ਼ੁਰਗ ਕੀ ਗੱਲਾਂ ਕਰਦੇ ਹਨ? ਕੋਈ ਮਾਰ ਧਾੜ ਤਾਂ ਨਹੀਂ ਹੋਈ? ਕੋਈ ਫਸਾਦ, ਕੋਈ ਲੜਾਈ ਝਗੜਾ, ਮਕਾਨਾਂ ਨੂੰ ਅੱਗਾਂ ਛੱਗਾਂ, ਇਸ ਤਰ੍ਹਾਂ ਦੀ? ਹਾਂ, ਇੱਥੇ ਕੋਈ ਚੀਜ਼ ਨਹੀਂ ਹੋਈ। ਠੀਕ ਹੈ। ਇੱਕ ਬੰਦਾ ਵੀ ਸਾਡੇ ਇਸ ਪਿੰਡ ਦਾ ਡੈਮੇਜ ਨਹੀਂ ਹੋਇਆ। ਠੀਕ। ਇਹ ਸਾਰੇ ਇੱਥੇ ਬੈਠੇ, ਇਹ ਨਵਾਬਜ਼ਾਦਾ ਖਾਨਦਾਨ ਹੈ। ਅੱਛਾ। ਇੱਥੇ ਇੱਕ ਚੌਧਰੀ ਖਾਨ ਹੋਇਆ, ਖਾਨ ਮੁਲਕ, ਸੁਣਦੇ ਵੇ ਜੀ, ਉਹਦਾ ਅੱਜ ਬੱਚਾ ਨਵਾਜ਼, ਉਹ ਵੀ ਫੌਤ ਹੋ ਗਿਆ ਐਮਪੀ ਦੇ, ਹੁਣ ਸਾਦਤ ਨਵਾਜ਼ ਹੈ। ਅੱਛਾ, ਯਾਨੀ ਨਵਾਜ਼ ਦਾ। ਠੀਕ ਹੈ। ਉਹ ਕਿਹੜੇ ਪਿੰਡ ਤੋਂ? ਅਜਨਾਲੇ ਤੋਂ। ਅੱਛਾ ਅੱਛਾ। ਇੱਥੇ ਨਾਲੇ ਸਾਡੇ ਨੇੜੇ ਬਾਰਡਰ ਆ, ਹੁਣ ਤੇ ਦੂਰ ਹੋ ਗਏ। ਉਹ ਜਨਾਬ ਆਇਆ, ਉਹ ਪਿੰਡ ਵਿੱਚ ਮੁਅੱਜ਼ਜ਼ ਆਦਮੀ ਆ ਇਸ ਇਲਾਕੇ ਸਾਰੇ ਦਾ, ਦਬਦਬਾ ਵੀ ਆ, ਉਹਨੇ ਆਖਿਆ ਉਹ ਜਨਾਬ ਜਾ ਕੇ ਪਾਰ ਕਰ ਆਇਆ। ਅੱਲਾ ਤੇ ਠੀਕ ਠੀਕ, ਕੋਈ ਕਤਲ ਹੋਗਾ। ਸਹੀ ਸਹੀ। ਬਾਬਾ ਜੀ, ਤੁਹਾਡੀ ਜਿਹੜੀ ਸਾਰੀ ਗੱਲਬਾਤ ਹੈ ਇਹ ਸੁਣਨੀ ਹੈ, ਤੁਹਾਡੇ ਪਿੰਡ ਦੇ ਜਿਹੜੇ ਸਰਦਾਰ ਲੋਕ, ਲਬਾਣੇ ਬਾਵੇ ਲੋਕ ਇੱਥੇ ਟੁਰ ਗਏ, ਉਹਨਾਂ ਵਾਸਤੇ ਕੋਈ ਸੁਨੇਹਾ? ਉਹਨਾਂ ਵਾਸਤੇ ਸੁਨੇਹਾ ਇਹ ਕਿ ਅਗਰ ਸਾਡੀ ਇਸ ਧਰਤੀ ਦੇ, ਯਾਨੀ ਖੋੜੀ ਦੇ,
रसूलपुर ते ने पखड़ियाड़ी दे हैं जी या इर्द गिर्द जेड़े पिछा मतलब है ने जे किसी जगह सुनते पे ने ते मैं जनाब उन्होंने नारे कि वो अपनियां जेड़े ना तारीखी चीजां वो साडे नाल शेयर करन। अच्छा असी जनाब उन्होंने मतलब एक किताबी शक्ल विच मेरी ख्वाहिश है किताबी शक्ल विच दिती जाए ताकि जिहड़ी साडे आउण वाली नस्ल है वो नस्ल है उन्हां दे विच कोई रब क्या रह रहन उन्हां नूं पता होवे कि जनाब साडी तारे भूम जिथे असी पैदा होए हां वो केड़ी जगह है जी ते असी कित्थों आए हां। असी कहने कि जिथे भी हो इंडिया के किसी भी कस्बे विच ने किसी शहर विच ने साडियां दुआवां ने कि खुश आबाद रहन सानू माली मफाद नाल कोई तलक नहीं असी सिर्फ तारीखी लिहाज नाल सकाफत के लिहाज नाल कल्चर के लिहाज नाल अपनी चीज है जिहड़ी उहनूं कायम रखना महफूज रखना चाहते हैं किताब दी सूरत वाह जी वाह ताकि बहुत बड़ा मैसेज तुसीं आने वाली नस्लां नूं ते उहनां नस्लां नूं आपस में तलक हुए हैं जी कैसे क्या मसलन मेरी उम्र 79 साल के करीब है अगर मैं कल नूं खुदा नूं प्यारा हो जाना साडे इत्थे तुहानूं कोई दस्सण वाला नहीं लगा तुसीं आओगे मैं इत्थे केड़ा कोई नहीं तुहानूं दस्सेगा जी 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 80 सालां च कई हाँ साडे बुजुर्ग होंदे उन्हां दे बुजुर्ग कुछ होंदे हो सकदा ना उन्हां च कोई 100 साल दा भी बंदा होवे जी 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 जेड़े उत्थे ने हां जी कुछ चिर खत ना साडे खतो किताब जारी रही। अच्छा यानी साडा इस पिंड विच मतलब घर जिहड़ा ये मुनफरद असीयत रखता सी। ठीक है इस वास्ते जनाब जिहड़े साडे ने पढ़े क्योंकि साडे चाचा जी है ना जिहड़े ये प्राइमरी पास से बड़े पुराने सही है उस वेले इत्थे पढ़िया लिखिया कोई बंदा नहीं हुंदा सी सही फिर अखबार विच रहे ने जी 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 ठीक हां जी इन्होंने कहा भी असी चाहने सानू शौक भी यही है ख्वाहिश भी साडी है सही है कई बंदे होंगे जी फलानी जगह हुण मेरे को संत आए ने अच्छा सारे इत्थे मिल के गए ने अच्छा आए भी नहीं पाकिस्तान बनने तो बाद इत्थे मेरे कोल आए ने नाल अच्छा अच्छा सारे बाबे आए ने ठीक है सारे अजकल अमरीका मतलब कोई सोसाइटी है कनाडा विच पंजाबी अदब ओदे जनाब मैंबर ने बने सब कुछ सही ਉਹ ਕਿੰਨਾ ਵਿੱਚੋਂ ਆਏ ਸਨ ਜਿਹੜੇ ਤੁਹਾਨੂੰ ਮਿਲਣ ਆਏ ਸਾਨੂੰ ਹਾਂ ਉਹਨਾਂ ਦਾ ਘਰਾਣਾ ਪਿਛੇ ਕਿਹੜੇ ਸਰਬਾਵਿਆਂ ਚੋਂ ਉਹ ਜਨਾਬ ਇੱਕ ਤੇ ਉਹਨਾਂ ਫੋਟੋ ਲਿਆਂਦੀ ਸੀ बेटा मेरा ख्याल है प्रेम से बाबा अजीत सिंह सन अच्छा 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 वो आए नाल उन्होंने बीवी मतलब औरतां बेटियां सारे मिल के गए सानू मैं ना पिया मेरे खानदान नू और मनु माली मुफाद ना कोई तलक नहीं। अच्छा अच्छा अल्लाह की जात ने बनाया वो आवन असि यही कर सकते हैं उन्होंने की खिदमत करिए तो सानू खुशी होनी क्यों कि साडे बाओ जदाद दे ਉਹ ਸੰਗੀ ਸਾਥੀ ਇਕੱਠੇ ਰਹੇ ਨੇ ਕੁਝ ਵਕਤ ਗੁਜ਼ਰਿਆ ਹੋਵੇ ਬਲਕਿ ਕੁਝ ਨਹੀਂ ਬਹੁਤ ਜ਼ਿਆਦਾ ਵਕਤ ਬਹੁਤ ਜ਼ਿਆਦਾ ਕਿ ਸਾਡਾ ਰਕਬਾ ਜਿਹੜਾ ਸਾਰਾ ਉਹਨਾਂ ਦੇ ਵਿੱਚ ਆ ਸਾਨੂੰ ਕੋਈ ਰਖਵਾਲੀ ਦੀ ਜ਼ਰੂਰਤ ਨਹੀਂ ਹੁੰਦੀ ਕਦੇ ਕੋਈ ਚੀਜ਼ ਦੀ ਨਹੀਂ ਸਾਰੇ ਉਹ ਲੋਕ ਕਰਦੇ ਸਾਡੇ ਨਾਲ ਉਹਨਾਂ ਲੋਕਾਂ ਦੇ ਬੜਾ ਪਿਆਰ ਮੁਹੱਬਤ ਆ ਜਦੋਂ ਚਲੇ ਗਏ ਨੇ ਪਿੱਛੋਂ ਯਾਦ ਕਰਦੇ ਸੀ ਤੁਹਾਡੇ ਬੜੇ ਮਤਲਬ ਖਤਾਂ ਆਉਂਦੇ ਰਹੇ ਨਹੀਂ ਤੁਸੀਂ ਲੋਕ ਜਿਹੜੇ ਰਹਿ ਗਏ ਸੋ ਯਾਦ ਕਰਦੇ ਸੋ ਯਾਦ ਤੁਹਾਡੇ ਬਜ਼ੁਰਗ ਨਾਲ ਲੈਂਦੇ ਅਸੀਂ ਬੜਾ ਯਾਦ ਕਰਦੇ ਸੀ ਹੁਣ ਵੀ ਯਾਦ ਪੇ ਕਰਦੇ ਹੁਣ ਨਹੀਂ ਯਾਦ ਅਸੀਂ ਇਸ ਨਿਸਬਤ ਨਾਲ ਕਿ ਹੁਣ ਅਸੀਂ ਸਮਝਦੇ ਹਾਂ ਜੇ ਸਾਡਾ ਪਿੰਡ ਆ ਨਾ ਇੱਥੇ ਉਹ ਹੈ ਅਸੀਂ ਸਾਡਾ ਪਿੰਡ ਦੇਸ਼ ਦੇ ਇਰਦ ਗਿਰਦ ਵਿੱਚ ਵਰਿਆਮ ਹੈ ਅਸੀਂ ਠੀਕ ਅਸੀਂ ਕਿਸੇ ਨੂੰ ਕੋਈ ਚੀਜ਼ ਨਹੀਂ ਸਮਝਦੇ ਬਹੁਤ ਬਹਾਦਰ ਹੈ और बड़े इत्थे साडे छिंज हुंदी सी दिल्ली च अच्छा ओ ठीक है पैंदी ते जनाब सारे इंतजाम करने ते साडे किसे जी जाना ते ओनू जनाब बड़ा अच्छे वेलकम करके कोई कपड़ा पा के या कोई कुर्सी डा के देनी ते साडे चौधरी साडे मतलब जद्दी खानदान ने इन्नी साडे इज्जत करदे अज ते असीं मतलब अपने हैं ਇਹਨਾਂ ਨਾਲੋਂ ਸਾਨੂੰ ਮਤਲਬ ਕਈ ਹਿੱਸੇ ਠੀਕ ਹੈ ਸਹੀ ਸਹੀ ਉਹਨਾਂ ਚ ਜਿਹੜੀ ਨਾ ਮੁਹੱਬਤ ਤੇ ਪਿਆਰ ਇੱਕ ਵਾਅਦੇ ਦਾ ਵਫਾ ਕਰਨਾ ਇਹ ਬਹੁਤ ਜ਼ਿਆਦਾ ਸੀ ਬਾਬਾ ਜੀ। ਇਸ ਵੇਲੇ
ਆਪਣੇ ਪਿੰਡ ਦੇ ਵਿੱਚ ਕੋਈ ਪੁਰਾਣੀ ਨਿਸ਼ਾਨੀ ਸਨ 47 ਤੋਂ ਪਹਿਲੇ ਦੀ ਕੋਈ ਹੈ ਵੀ ਕਿਸੇ ਦਾ ਘਰ ਬੂਆ ਕੋਈ ਬੱਚਿਆ ਖੁਚਿਆ ਕੋਈ ਖੋਲਾ? ਤੇ ਇਹ ਪੂਰਨ ਸਿੰਘ ਦਾ ਘਰ ਨਹੀਂ ਮੈਂ ਤੁਹਾਨੂੰ ਦੱਸਦਾ। ਅੱਛਾ ਅੱਛਾ, ਹੁਣ ਤੁਸੀਂ ਸਾਡੇ ਨਾਲ ਜਾਣਾ ਵੀ ਸੀ, ਉਹ ਘਰ ਦਾ ਵੀ ਉਹ ਲੈਣਾ ਹਾਂ ਤੇ ਮੈਂ ਥੋੜੀ ਦੇਰ ਪਹਿਲੇ ਉਹਨਾਂ ਦੇ ਪੁੱਤਰ ਨਾਲ ਗੱਲ ਹੋਈ ਹੈ, ਪੋਤਰੇ ਨਾਲ? ਉਹ ਪੂਰਨ ਸਿੰਘ ਉਹਨਾਂ ਦੇ ਭਤੀਜੇ ਨਾਲ ਤੁਹਾਡੀ ਮੈਂ ਕਿਹਾ ਗੱਲ ਹੋਈ ਹੈ। ਹਾਂਜੀ। ਜਿਹੜੇ ਸੰਤ ਪ੍ਰੇਮ ਸਿੰਘ ਸਨ, ਤੁਸੀਂ ਦੇਖਿਆ ਉਹਨਾਂ ਨੂੰ ਖੁਦ? ਕਿਹਨਾਂ ਨੂੰ? ਸੰਤਾਂ ਨੂੰ, ਜਿਨ੍ਹਾਂ ਦਾ ਘਰ ਹੈ, ਜਿਨ੍ਹਾਂ ਸਕੂਲ ਬਣਾਏ। ਮੈਂ ਦੱਸਣਾ, ਮੈਂ ਆਪਣੀ ਅੱਖਾਂ ਨਾਲ ਜੇ ਦੇਖਿਆ ਹੁੰਦਾ ਤੇ ਤੁਹਾਨੂੰ ਕੋਣ ਦੀ ਮਤਲਬ ਨਾਲ ਕਲਾਮ ਕੋਈ ਸ਼ੇਅਰ ਕਰ ਦੇ। ਉਹਨਾਂ ਦੀ ਫੋਟੋ ਮੌਜੂਦ ਹੈ ਇਹਨਾਂ ਕੋਲ। ਅਸੀਂ ਤੇ ਸਿਰਫ ਔਰ ਸਿਰਫ ਕਿਹੜੀ ਚੀਜ਼ ਨੂੰ ਆਸੋ ਸਾਹਿਬ ਤੇ ਜਿਹੜੇ ਜਨਾਬ ਸਾਡੇ ਬਾਵਜਦਾਦ ਹੈ, ਯਾਨੀ ਚੌਧਰੀ ਵਾਲਾ ਦਾਦ, ਮੇਰੇ ਵਾਲਿਦ ਸਾਹਿਬ ਅਹਿਮਦ ਖਾਨ ਨੰਬਰਦਾਰ, ਸਾਡੇ ਦਾਦਾ ਸਾਹਿਬ ਮਤਲਬ ਮੀਰਾਂ ਬਖਸ਼, ਉਹਨਾਂ ਦੀ ਉਮਰ ਦਾ ਕੋਈ ਬੰਦਾ ਉੱਥੇ ਜਿੰਦਾ ਹੋਇਆ ਤੇ ਉਹ ਆਖੇਗਾ ਤੁਹਾਨੂੰ ਚੁੱਕ ਲਏਗਾ, ਆਖੇਗਾ ਠੀਕ ਹੈ, ਮੇਰੇ ਕੋਈ ਮਤਲਬ ਉੱਥੇ ਬੰਦੇ ਆਏ ਜਿਹੜੇ ਜਾਣਦੇ ਸੀ। ਤੁਹਾਨੂੰ ਦੱਸਿਆ ਅਸੀਂ ਤੇ ਸਿਰਫ ਐਸੇ ਉਸ ਪੁਰਾਣੀ ਜਿਹੜੀ ਚੀਜ਼ ਹੈ ਨਾ, ਜਿਹੜੀ ਸਾਡੀ ਉਹਨਾਂ ਦੀ ਮੁਹੱਬਤ ਹੈ ਜੀ ਜੀ, ਇੱਥੇ ਡੋਗਰਾ ਰਾਜ ਸੀ। ਅੱਛਾ ਠੀਕ ਹੈ। ਤੇ ਡੋਗਰੇ ਜਿਹੜੇ ਨਾ, ਹਾਂ ਹਾਂ, ਹਿੰਦੂ, ਹਾਂਜੀ, ਉਹ ਆ ਕੇ ਲੁੱਟ ਮਾਰ ਕਰਦੇ ਬੜੇ ਪਲੀਜ਼। ਅੱਛਾ ਅੱਛਾ, ਇਹ ਇੰਡੀਆ ਰਿਆਸਤ ਨਾਲ ਲੱਗਦੀ ਕਸ਼ਮੀਰ ਤੇ ਕਤਲੋਗਾਰਤ ਵੀ ਕਰਦੇ ਤੇ ਡਾਕੇ ਵੀ ਮਾਰ। ਅਸੀਂ ਉਹਨਾਂ ਦੇ ਡਿਫੈਂਸ ਵਾਸਤੇ ਠੀਕ ਹੈ ਇਹਨਾਂ ਜਵਾਨਾਂ ਨੂੰ ਲਿਆਂਦਾ ਸੀ। ਹਾਂ ਬਿਲਕੁਲ ਠੀਕ ਹੋ ਗਿਆ। ਔਰ ਫੇਰ ਰਹਿਣੇ ਦਲਾਵਰਪੁਰ ਜਾਓ ਨਾ, ਇੱਥੇ ਸਾਡੇ ਘਰੇਰਾ ਪਿੰਡ ਉੱਥੇ ਦਾਰਾ ਬਣੇ ਆ, ਜਿਹੜਾ ਚਿੱਬਾਂ ਦੀਆਂ ਮੁੰਡੀਆਂ ਦਾ ਬਣੇ ਆ, ਇਹ ਡੱਬੀਆਂ। ਅੱਛਾ ਅੱਛਾ ਅੱਛਾ, ਇਹ ਫਿਰ ਆਏ ਨੇ ਨਾ, ਫਿਰ ਜਨਾਬ ਹਰ ਚੀਜ਼ ਦਾ ਡਿਫੈਂਸ ਕਰਦੇ। ਵਾਹ ਜੀ ਵਾਹ, ਠੀਕ ਠੀਕ। ਔਰ ਇੱਕ ਚੀਜ਼ ਦੀ ਇਹ ਵੀ ਸ਼ਹਾਦਤ ਹੋਣੀ ਚਾਹੀਦੀ, ਹਾਂ, ਕਿ ਸਾਡੇ ਇਸ ਇਲਾਕੇ ਦਾ ਜਿਹੜਾ ਸਿੱਖ ਨਾ ਜਣਾ ਮਾੜਾ ਨਹੀਂ ਹੋ ਸਕਦਾ। ਵਾਹ ਜੀ ਵਾਹ, ਜਣੇ ਜਨਾਬ ਇੱਕ ਦੂਜੇ ਤੋਂ ਸੂਰਮਿਆਂ ਵਾਲੇ। ਹਾਂ ਹਾਂ, ਠੀਕ ਹੈ ਜੀ, ਠੀਕ। ਜਿੱਥੇ ਕਰਿਆ ਨੇ ਅਸੀਂ ਬਾਰ ਬਾਰ, ਮੈਂ ਆਖਰੀ ਪੈਗਾਮ ਇਹ ਦੇਣਾ ਚਾਹੁੰਦਾ, ਇਹ ਸੁਨੇਹਾ ਦੇਣਾ ਚਾਹੁੰਦਾ ਕਿ ਜਨਾਬ ਜੀ ਉਹ ਉਹਨਾਂ ਵਿੱਚ ਜਿੱਥੇ ਵੀ ਕਰੇ ਆਬਾਦ ਨੇ, ਹੁਸ਼ਿਆਰਪੁਰ ਆਬਾਦ ਨੇ ਜਾਂ ਕਿਸੇ ਹੋਰ ਕਸਬੇ ਚ ਬਾਹਰ ਨੇ, ਸਾਡੀ ਦੁਆ ਹੈ ਕਿ ਜਨਾਬ ਖੁਸ਼ਹਾਲ ਰਹਿਣ। ਲੇਕਿਨ ਅਸੀਂ ਚਾਹੁੰਦੇ ਕਿ ਅਸੀਂ ਆਪਣੀ ਤਾਰੀਖ ਦਾ ਜਿਹੜਾ ਨਾ ਵਿਰਸਾ ਉਹਨੂੰ ਮਹਿਫੂਜ਼ ਕਰ ਲਈਏ, ਤਾਂ ਕਿ ਉਹਨਾਂ ਵਾਲੀਆਂ ਨਸਲਾਂ ਵੀ ਜਨਾਬ ਯਾਦ ਰੱਖਣ ਤੇ ਅਸੀਂ ਵੀ ਯਾਦ ਰੱਖੀਏ। ਬਹੁਤ ਵਧੀਆ ਜੀ, ਬਹੁਤ ਵਧੀਆ। ਬਾਬਾ ਜੀ ਜਿਹੜੀ ਖੱਤੋ ਕਿਤਾਬਤ ਹੁੰਦੀ ਰਹੀ ਤੁਹਾਡੇ ਵਾਲਿਦ ਸਾਹਿਬ ਦੇ ਨਾਂ, ਤੁਹਾਡੇ ਦਾਦਾ ਜਾਨ ਦੇ ਨਾਂ, ਜਿਹੜੇ ਖੱਤ ਪੱਤਰ ਆਂਦੇ ਰਹੇ, ਉਹਨਾਂ ਖੱਤਾਂ ਦੇ ਥਰੂ ਤੁਹਾਨੂੰ ਪਤਾ ਚੱਲਿਆ ਕਿ ਆਪਣਾ ਡਿਸਟ੍ਰਿਕਟ ਹੁਸ਼ਿਆਰਪੁਰ ਚ ਬੈਠੇ ਨੇ ਜਾਂ ਕਿਤੇ ਹੋਰ ਗੁਰਦਾਸਪੁਰ? ਹਾਂ, ਮੈਂ ਅਰਜ਼ ਕਰਾਂ ਕਿ ਸਾਨੂੰ ਸਭ ਤੋਂ ਪਹਿਲਾਂ ਖੱਤਾਂ ਤੋਂ ਬਾਅਦ ਅੱਛਾ ਇੱਥੇ ਸਾਡੇ ਬਰਾਏ ਰਾਸਤ ਬੰਦਾ ਆਇਆ ਫੇਕ, ਉਹਦਾ ਨਾਮ ਮੈਂ ਤੁਹਾਨੂੰ ਦੱਸਣਾ। ਮੈਂ ਨਾ ਤੁਹਾਡੇ ਖੋੜੀ ਪਿੰਡ ਬੈਠੇ ਆ ਇੱਕ ਬਜ਼ੁਰਗਾਂ ਕੋਲੇ, ਤੇ ਤੁਹਾਡੀ ਗੱਲ ਕਰਾਣੀ ਹੈ ਉਹਨਾਂ ਨਾਲ, ਜਰਾ ਗੱਲ ਕਰੋ। ਲੋ ਜੀ ਬਜ਼ੁਰਗ ਨੇ। ਸਲਾਮ ਅਲੈਕੁਮ। ਹਾਂਜੀ, ਵਾਲੇकुम सलाम जनाब। केड़ी जगह तू बोल रहे हो? अच्छा 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 अच्छा, ठीक। साढ़े संतां दे मतलब उथे कनेडा जड़ी आ। हाँ जी, हाँ हाँ, मैं खोड़ी तो बोल रहा। और सुनाओ, क्या हाल है? मेरी उम्र है जनाब 80 साल। फिर तो ठीक है। अच्छा 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 अच्छा, बाबा खजान सिंह का दसो। अच्छा, ਤੁਸੀਂ ਪੁੱਛੋ ਤੁਸੀਂ ਕਿੰਨਾ ਵਿੱਚੋਂ ਹੋ? ਤੇ ਜਨਾਬ ਤੁਸੀਂ ਜ਼ਰਾ ਥੋੜਾ ਜਿਹਾ ਸਾਨੂੰ ਸ਼ੇਅਰ ਕਰਾਓ ਨਾ ਤਾਰੀਖ। ਕਿੰਨਾ ਵਿੱਚੋਂ ਉਹ ਤਾਰਫ ਕਰਾਓ ਸਰਦਾਰ ਜੀ। ਹਾਂਜੀ, ਵੇ ਕਿਹੜੇ ਬਾਬਾ ਸਾਹਿਬ, ਕਿਹੜੇ ਸੰਤਾਂ ਵਿੱਚੋਂ? ਹਾਂਜੀ, ਹਾਂ ਜੀ ਜੀ। हाँ हाँ हाँ, वो जनाब स्कूल चलता पिया। सन 1946 विच इत्थे मैट्रिक का इम्तिहान होया सी। फिर पार्टीशन हो गई, उहदे बाद मतलब कुछ अरसा रहा। फिर असी कोशिश करके 1981 च जनाब इन्हू हाई स्कूल कराया।
ਤੇ ਹੁਣ ਜਨਾਬ ਠੀਕ ਠਾਕ। ਇਹਦਾ ਨਾਂ ਹੈ ਗਵਰਨਮੈਂਟ ਹਾਈ ਸਕੂਲ ਪੇਰੋਸ਼ਾ। ਅੱਛਾ ਪੇਰੋਸ਼ਾ ਇਸ ਗੱਲੇ ਰੱਖਿਆ। ਤੁਸੀਂ ਬਾਵੇ ਦਾ ਦੱਸੋ, ਬਾਬਾ ਖਜ਼ਾਨ ਸਿੰਘ ਉਹਨਾਂ ਦਾ ਬਾਬਾ ਦਾ ਕਾਲ ਨਾ ਕੱਟ ਜੇ। ਤੇ ਬਾਬਾ ਖਜ਼ਾਨ ਸਿੰਘ ਜਿਹੜੇ ਉਹ ਸਾਡੇ ਮਤਲਬ ਇੱਥੇ ਦੇ ਰਹਿਣ ਵਾਲੇ ਤੇ ਆਪਣੇ ਪ੍ਰੇਮ ਸਿੰਘ ਜਿਹੜੇ ਮਰਾਲੇ ਗੱਦੀ ਨਸ਼ੀਨ ਹੈ। ਅੱਛਾ ਅੱਛਾ ਠੀਕ ਹੈ। ਉਹਨਾਂ ਦਾ ਕੋਈ ਹਵਾਲਾ ਸਾਨੂੰ ਤੁਸੀਂ ਉਹਨਾਂ ਵਿੱਚੋਂ ਆ ਪੁੱਛੋ। ਤੁਸੀਂ ਉਹਨਾਂ ਦੇ ਫੈਮਿਲੀ ਵਿੱਚੋਂ? ਨਹੀਂ ਨਹੀਂ ਨਹੀਂ, ਮੈਂ ਮੇਰਾ ਪਿੰਡ ਜਿਹੜਾ ਨਾ ਜੀ ਜੀ। ਖੜਿਆ ਨਹੀਂ ਹੈ। ਵਾਹ 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 ਵਾਹ। ਤਾਂ ਖੜਿਆਰੀ ਵੀ ਨਜ਼ਦੀਕ ਹੀ। ਠੀਕ। ਮੇਰਾ ਪਿੰਡ ਹਾਂ। ਪੱਖੜੀ ਸੀ ਅੱਛਾ ਅੱਛਾ ਠੀਕ ਸਹੀ ਹੈ। ਤੇ ਵੈਸੇ ਅਸੀਂ ਖੋੜੀ ਆਣ ਜਾਣਾ ਹੁੰਦਾ ਸੀ ਜਦੋਂ। ਹਾਂ ਸਾਡੇ ਖੋੜੀ ਵਾਲੇ ਸਿੱਖਾਂ ਨਾਲ ਤੁਹਾਡੀ ਕੋਈ ਰਿਸ਼ਤੇਦਾਰੀ ਹੈ? ਖੋੜੀ ਰਿਸ਼ਤੇਦਾਰੀ ਵੀ ਥੋੜੀ ਬਹੁਤ ਹੈ ਸੀ ਕਿਹਦੇ ਨਾਲ? ਪਰ ਜਦੋਂ ਅਸੀਂ ਵਿਸਾਖੀ ਤੇ ਜਾਂਦੇ ਸੀ ਨਾ। ਉਹ ਮੈਂ ਜ਼ਿਕਰ ਕੀਤਾ ਵਿਸਾਖੀ ਜਾਂਦੇ ਪਿੰਡੂ ਲੰਘ ਕੇ ਜਾਂਦੇ ਢੋਲ ਮਾਰਨੇ ਭੰਗੜੇ ਪਾਣੇ। ਹਾਂ ਠੀਕ ਹੈ। ਇਹਨਾਂ ਨੂੰ ਮੈਂ ਦੱਸਿਆ ਖੂਹਾਂ ਵਾਲੇ ਵਿਸਾਖੀ ਲੱਗਦੀ ਸੀ। ਹਾਂਜੀ ਹਾਂਜੀ। ਉਹ ਇਹਨਾਂ ਮੈਂ ਦਿੱਤਾ ਇਹਨਾਂ ਨੂੰ ਹਵਾਲਾ। ਬੜੀ ਚੰਗੀ ਵਿਸਾਖੀ ਲੱਗਦੀ ਸੀ। ਹਾਂ ਬੜਾ ਮੇਲਾ ਲੱਗਦਾ ਸੀ, ਬੜੀਆਂ ਰੌਣਕਾਂ ਹੁੰਦੀਆਂ ਸੀ। ਕਿੰਨੀਆਂ ਪਿੰਡਾਂ ਦਾ ਇਕੱਠ ਹੁੰਦਾ ਹੈ ਵਿਸਾਖੀ ਤੇ? ਇਹ ਸਾਰੇ ਸਿੱਖ ਮਤਲਬ ਉੱਥੇ। ਅੱਛਾ 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 ਠੀਕ ਹੈ। ਬਹੁਤ ਅੱਛੀ ਗੱਲ ਹੈ। ਤੁਹਾਡਾ ਪਰਿਵਾਰ ਠੀਕ ਹੈ ਨਾ? ਮੇਰਾ ਬੱਚਾ? ਹਾਂਜੀ ਮੇਰਾ ਇੱਕ ਬੇਟਾ ਹੈ, 3 ਬੇਟੀਆਂ ਨੇ, ਸਾਰੀਆਂ ਪੜੀਆਂ ਲਿਖੇ ਨੇ, ਖਾਨਦਾਨ ਹੈ। ਹਾਂਜੀ ਵਾਲਦ ਸਾਹਿਬ ਜੇ ਤੁਸੀਂ ਮੇਰੀ ਉਮਰ ਤੇ ਜੇ ਜ਼ਰਾ ਹੋਏ, ਮੇਰੇ ਵਾਲਦ ਸਾਹਿਬ ਦਾ ਨਾਂ ਹੈ ਚੌਧਰੀ ਅਹਿਮਦ ਖਾਨ ਨੰਬਰਦਾਰ। ਅੱਛਾ ਅੱਛਾ ਤੇ ਮੇਰੇ ਚਾਚਾ ਜੀ ਦਾ ਨਾਂ ਹੈ ਜਿਹੜਾ ਜ਼ਿਆਦਾ ਉਸੇ ਸਰਪੰਚ ਵੀ ਹੈ ਇਹਨਾਂ ਦੇ, ਉਹ ਹੈ ਚੌਧਰੀ ਆਲਾਦਾਰ ਜਿਹੜੇ ਪਖੜਿਆੜੀ ਵੀ ਸਾਡੀ ਪੰਚਾਇਤ ਵਿੱਚ ਰਿਹਾ। ਅੱਛਾ ਠੀਕ ਹੈ। ਸਰਪੰਚ ਦਾ ਸਿਸਟਮ ਉਸ ਵੇਲੇ ਦਾ। ਪਰ ਇਹ ਪੰਚਾਇਤ ਦੇ ਬੰਦੇ ਸਨ ਬਾਬਾ ਲਾਦਾਰ। ਬਹੁਤ ਅੱਛੀ ਗੱਲ ਹੈ। ਦੱਸੋ ਉਹਨਾਂ ਚ ਕੋਈ ਜਿੰਦਾ ਬਾਵਿਆਂ ਚ? ਅੱਛਾ ਬਾਵਿਆਂ ਚ ਸੌ ਕਿਹੜਾ ਬੰਦਾ ਜੀਂਦਾ? ਬਾਵਿਆਂ ਵਿੱਚੋਂ ਬਾਬਾ ਇੱਕ ਨਰਿੰਜਨ ਸਿੰਘ ਹੁੰਦਾ ਸੀ ਇਸਲਾਮ ਦੇ। ਨਰਿੰਜਨ ਸਿੰਘ। ਆਹੋ ਨਰਿੰਜਨ ਸਿੰਘ। ਤ੍ਰਿੰਜਨ ਸਿੰਘ? ਨਰਿੰਜਨ ਸਿੰਘ। ਅੱਛਾ ਅੱਛਾ। ਹਾਂਜੀ ਹਾਂ। ਇੱਕੋ ਹੁੰਦਾ ਸੀ, ਉਹ ਵੀ ਗੁਜ਼ਰ ਗਏ ਨੇ। ਅੱਛਾ ਕਾਲ ਕੱਟ ਜੇ। ਕੱਟ ਕੇ ਇਹਨਾਂ ਨੂੰ ਯਾਰ ਮੇਨ ਚੀਜ਼ ਨਹੀਂ ਪੁੱਛੀ, ਖੋੜੀ ਦੇ ਸਰਦਾਰ ਪਿੱਛੇ ਜਾ ਕੇ ਕਿੱਥੇ ਬੈਠੇ ਨੇ ਜ਼ਰਾ ਪੁੱਛਿਓ। ਕਾਲ ਕਰੋ। ਠੀਕ ਹੈ ਬਾਬਾ ਜੀ। ਫਿਰ ਇੱਕ ਦਿਨ ਨਜ਼ਰ ਜ਼ਰਾ ਪੂਰਨ ਦੇ ਘਰ ਦੀ ਹੋਈ। ਆਓ ਉੱਠੋ ਮੈਂ ਲੈ ਚੱਲ। ਅਸੀਂ ਹੁਣ ਇਸ ਵੇਲੇ ਕੈਮਰਾ ਆਣੇ। ਹਾਂ ਅਸੀਂ ਇਸ ਵੇਲੇ ਜਾ ਰਹੇ ਹਾਂ ਬਾਬਾ ਪੂਰਨ ਸਿੰਘ ਦੇ ਘਰ। ਹਾਂ ਠੀਕ ਬਾਬਾ ਜੀ। ਚੜਾਈ ਇਹ ਕੋਈ ਟਿੱਬਾ ਸੀ ਮਤਲਬ? ਮੈਂ ਕੀ ਦੱਸਿਆ ਇਸ ਤੋਂ ਪਹਿਲਾਂ ਦੱਸਿਆ ਕਿ ਇੱਥੇ ਜਨਾਬ ਇੱਕ ਟਿੱਬਾ ਸੀ ਤੇ ਇੱਥੇ ਇੰਡੀਆ ਚ ਦਿੱਲੀ ਵਾਲੇ ਪਾਸੋਂ ਵਪਾਰੀ ਆਉਂਦੇ ਸੀ ਕੱਪੜਾ ਲੈ ਕੇ ਬੈਲਾਂ ਤੇ। ਸਹੀ ਰਹਿੰਦੇ ਸੀ ਟਿੱਬੇ ਦੀ ਨਿਸਬਤ। ਇਹ ਪਿੰਡ ਜਿਹੜਾ ਘਰ ਲਗੇ ਨਾ ਵਖਾਨ, ਹਾਂਜੀ ਇਹ ਸਾਰੇ ਇਹ ਸਾਡੇ ਇਸ ਹਿਸਾਬ ਨਾਲ ਸਾਰਨਾ ਉੱਚਾ ਹੈ ਇਹ ਵਾਲਾ ਘਰ। ਹਾਂ ਆਪਣਾ ਪਤਾ ਦੇ ਲਿਆਦ ਨਾਲ। ਠੀਕ ਬਾਬਾ ਪੂਰਨ ਸਿੰਘ ਦਾ ਘਰ। ਹਾਂ ਠੀਕ। ਤੇ ਬੜਾ ਸੌਖਾ ਆਦਮੀ ਸੀ। ਬੜਾ ਸੌਖਾ ਆਦਮੀ। ਚਲੋ ਪੁੱਛ ਲਓ। ਇਹ ਸਾਰੀ ਜਗ੍ਹਾ ਖੁੱਲੀ ਹੁੰਦੀ ਸੀ। ਇੱਥੇ 2 ਕੁਰਸੀਆਂ ਬਣੀਆਂ ਹੁੰਦੀਆਂ ਸੀ। ਅੱਛਾ ਬਹਿਣ ਜੋਗੀਆਂ। ਠੀਕ ਹੈ ਮਕਾਨ ਦੀ। ਪੂਰਨ ਸਿੰਘ ਦੀ ਫੈਮਿਲੀ ਬਾਰੇ ਇਹਨਾਂ ਨੂੰ ਹੋਰ ਪੁੱਛਣਾ। ਦੱਸੋ ਕੀ ਜਾਣਦੇ ਹੋ, ਕਿੰਨੇ ਘਰ ਦੇ ਘਰ ਸਨ, ਕਿਸੇ ਹੋਰ ਨੂੰ ਜਾਣਦੇ ਹੋ? ਦੋਨੋਂ ਪੁੱਛੋ ਘਾਟੀ ਜਾਣ। ਆਏ ਲੰਘਾਓ ਜੀ ਕੈਮਰੇ ਵਾਲੇ ਲੰਘਾਓ। ਦੱਸੋ ਜੀ ਪੂਰਨ ਸਿੰਘ ਦਾ ਚੈਨਲ ਜੀ ਤੁਸੀਂ ਨਾਲ ਕਰਦੇ ਜਾਓ। ਲੋ ਜੀ ਅਸੀਂ ਆ ਗਏ ਪੂਰਨ ਸਿੰਘ ਹੋਰਾਂ ਦੇ ਘਰ। ਹਾਲੇ ਕੋਈ ਥੋੜੀ ਜਿਹੀ ਚੇਂਜਸ ਹੋਈ ਹੈ। ਵਰਨਾ ਅਗਲੀ ਸਾਰੀ ਸੂਰਤ ਹਾਲ ਹੈ ਜੀ। ਠੀਕ ਹੈ ਨਾ ਠੀਕ ਹੋ। ਇਹ ਪਿੱਲਰ ਬਰਾਮਦਾ ਦਰਵਾਜ਼ੇ ਅਗਲੀ ਕਿਸੇ ਬੰਦੇ ਛੇੜੀ ਨਹੀਂ ਹੈ ਨਾ। ਠੀਕ ਹੋਰ ਕੌਣ ਸੀ ਉਹਨਾਂ ਦੀ ਫੈਮਿਲੀ ਚ? ਕਿਹਨਾਂ ਨੇ? ਪੂਰਨ ਸਿੰਘ ਦੇ ਚ ਕੋਈ ਬੰਦੇ ਦਾ ਨਾਂ ਪਤਾ ਹੋਵੇ ਕਿਸੇ ਦਾ?
ਉਹਨਾਂ ਦਾ ਵੱਡੇ ਬੇਟੇ ਦੀ ਸ਼ਾਦੀ ਹੋਈ ਹੈ, ਉਹਦੇ ਤੋਂ ਬਾਅਦ ਝਾਵੀ ਜਨਾਬ ਉਹ ਇੱਥੋਂ ਲੈ ਗਏ ਨੇ। ਉਹ ਵੱਡੇ ਬੇਟੇ ਦੀ ਸ਼ਾਦੀ ਤੇ ਆਏ ਸ਼ਾਦੀ ਇੱਥੇ ਕਰਕੇ ਗਏ ਨੇ ਵੱਡੇ ਪੁੱਤਰ ਦੀ। ਉਹਦਾ ਕੀ ਨਾਂ ਸੀ? ਮੈਨੂੰ ਤਾਂ ਉਹਦਾ ਕਿਵੇਂ ਪਤਾ, ਕਿਉਂਕਿ ਇੱਥੇ ਹੁਣ ਕਿਹੜੀ ਜਗ੍ਹਾ ਦੀ ਫੈਮਿਲੀ ਰਹਿ ਰਹੀ ਹੈ? ਕਿਹੜੀ ਇੱਥੇ ਜਨਾਬ ਸਾਡੇ ਇਹ ਬੌਂਕਣ ਤੋਂ ਪਿੱਛੋਂ ਮਾਈਗ੍ਰੇਸ਼ਨ ਹੋਏ ਤੇ ਆ ਕੇ ਮਕਾਨ ਅਲਾਟਮੈਂਟ ਹੋਏ, ਔਰ ਇਹਨਾਂ ਦੀ ਮਿਹਰਬਾਨੀ ਨਾਲ ਸ਼ਕਲ ਵਿੱਚ ਇਹਨਾਂ ਨੇ ਜੀ ਬਹੁਤ ਦੇਖੋ ਉਸ ਵਕਤ ਦਾ ਕਿਸ ਤਰ੍ਹਾਂ ਇਹ ਤੁਹਾਨੂੰ ਦੱਸੀਏ ਨਾ ਦੇ ਹੁੰਦਾ ਸੀ ਜੰਗਲਾ। ਆ ਜਾਓ ਉਹ ਦਰਵਾਜ਼ੇ ਦਿਖਾਓ, ਦਰਵਾਜ਼ੇ ਜਰਾ ਵੇਖੋ ਕਿੱਡੇ ਪੁਖਤਾ। ਇਹ ਦਰਵਾਜ਼ੇ ਸਾਰੇ ਉਹ ਹੀ ਨੇ ਨਾ, ਉਹੀ ਨੇ ਦਰਵਾਜ਼ੇ। ਹੁਣ ਇੱਥੇ ਕਿਤੇ ਐਨੀ ਲੱਕੜ ਲੱਕੜ ਕੌਣ ਲਾਂਦਾ? ਐਨੀ ਲੱਕੜ ਕੌਣ ਲਾਂਦਾ? ਲਾਂਦੇ ਕਿਸੇ 1.5 ਇੰਚ ਫਟੇ ਨੇ। ਕੋਈ ਨਹੀਂ, ਰਹਿਣ ਤੋਂ ਬੰਦ ਹੀ ਰਹਿਣ ਦੋ, ਬੰਦ ਰਹਿਣ ਦੋ। ਦਰਵਾਜ਼ਾ ਵੇਖੋ ਯਾਰ, ਇਹਦੀ ਨਾ ਦਰਵਾਜ਼ੇ ਦੀ ਤੁਸੀਂ ਮੋਟੇ ਦਰਵਾਜ਼ੇ ਨੇ। ਸੰਗਲ 4 ਫੜ। ਅੱਛਾ, ਇਹ ਕਿਆ ਕਮਰਾ ਸੀ? ਡਬਲ ਸਾਰੇ ਉਸ ਤਰੀਕਾ ਲਈ ਇੱਕ ਕੁੰਡੀ ਉੱਤੇ ਇੱਕ ਕੁੰਡੀ ਥੱਲੇ। ਨਹੀਂ ਆ ਦੱਸ, ਇਹਨਾਂ ਦੇ ਪਿੱਛੇ ਕੋਠੜੀਆਂ ਵੀ ਆ ਸਨ ਤੇ ਇੱਕੋ ਕਮਰਾ ਸਾਹਮਣੇ। ਛੱਤ ਵੀ ਹੋਈ ਨੇ? ਨਹੀਂ, ਛੱਤ ਵੀ ਬਿਲਕੁਲ ਹਰ ਚੀਜ਼ ਹੋਈ, ਇਹਦੇ ਚੇਂਜ ਨਹੀਂ ਹੋਈ। ਅੱਗੋਂ ਹੋ ਜਾਏ ਤੇ ਵੱਖਰੀ ਗੱਲ। उन्होंने काम करना और मतलब जेने मतलब चौखे एक नमूना बना सकिए फिर तुम आओ करो मतलब लै जाओ करो। सही है, सालों साल आ जाते ने तमीज कोई अग्गा पिछा कायम रखने वास्ते उन्होंने चंगे पूरे पैसे ने सब कुछ। उदों कोई चीज रखते होंगे या कपड़े टंगते हो? किलियां भी उसे दौर दी ਇਹਦੇ ਤੋਂ ਵੱਡਾ ਵੀ ਕੋਈ ਤੈਨੂੰ ਮੰਦਰ ਵੀ ਦੱਸਣਾ ਜਿਹੜਾ ਹਰ ਚੀਜ਼ ਲਿਆ ਕੇ ਆਹ ਥੋੜਾ ਜਿਹਾ ਆਪ ਬਣਾਇਆ ਨੇ। ਅੱਛਾ ਅੱਛਾ, ਇਹ ਚੇਂਜ ਕੀਤਾ ਜਦੋਂ ਚੇਂਜ ਹੋਇਆ। ਇਸ ਮਕਾਨ 'ਚ ਇਕੱਠੇ ਹੋਏ ਸਨ ਜਦੋਂ ਉਹ ਤਾਂ ਮੈਂ ਤੁਹਾਨੂੰ ਦੱਸਣਾ ਹੈ ਇਸ ਮਕਾਨ ਨੂੰ। ਜੀ ਬਾਬਾ ਜੀ ਹੁਣ ਗੱਲ ਕਰੋ। ਇਹ ਸਾਰੇ ਇੱਥੇ ਨਾ ਜਨਾਬ ਲੱਗਿਆ ਸੀ ਜੰਗਲਾ 4 ਚੁਫੇਰੇ ਬਨੇਰੇ ਤੇ। ਅੱਛਾ ਅੱਛਾ ਅੱਛਾ, ਆਈ ਤਾਂ ਸਮਝ। ਠੀਕ ਹੈ, ਇੱਥੇ ਫਿਰ ਉਹ ਬੈਠੇ ਸੀ ਅੱਛਾ ਇਕੱਠੇ ਹੋ ਕੇ। ਕਿਉਂ ਇਹਦੀ ਸੂਰਤ ਦੇਖੋ, ਤੁਸੀਂ ਚੁਫੇਰੇ ਲਾਓ ਕਿੰਨਾ ਉੱਚਾ ਹੈ ਮਕਾਨ। ਹੋਏ ਹੋਏ ਹੋਏ, ਵਾਕਈ ਇਸ ਦੀ ਵਜ੍ਹਾ ਨਾਲ ਮੰਦਰ ਸਾਰੇ ਪਿੰਡ ਨੂੰ ਇਹ ਡਿਫੈਂਸ ਦੀ ਹਸੀਅਤ ਨਾਲ ਇੱਥੇ ਉਹਨਾਂ ਨੇ ਲਾਇਆ ਸੀ। ਉਹ ਸਭ ਸਰਦਾਰ ਲਬਾਣੇ ਇੱਥੇ ਇਕੱਠੇ ਸੀ। ਇੱਥੋਂ ਲੈ ਕੇ ਜਨਾਬ ਚ ਗਏ। ਕਿੱਧਰ ਨੂੰ ਭਲਾ ਗਏ? ਇਹ ਸਿੱਧਾ। ਅੱਛਾ ਅੱਛਾ, ਇਹ ਸਿੱਧਾ ਇੱਥੋਂ ਅਜਨਾਲਾ। ਅਜਨਾਲਾ ਅੱਗੇ 2-3 ਪਿੰਡ ਸਾਹਮਣੇ। ਹਾਂ, ਇੱਥੋਂ ਲੈ ਕੇ। ਬਾਬਾ ਜੀ ਇਸ ਤਰੀਕੇ ਦੀ ਜਾਲੀ ਲੱਗੀ ਇਸ ਵੀ ਜ਼ਿਆਦਾ ਵਾਵਾ ਮਤਲਬ ਉੱਤੇ ਨਾ। ਅੱਛਾ, ਇਹ ਤੋਂ ਨੇ ਲਾਇਆ ਸਾਰੇ ਹੀ ਮਤਲਬ ਇਹ ਵੀ ਉਸ ਵਕਤ ਦੀ ਬਣੀ ਹੈ ਚਫੇਰੇ ਜੰਗਲਾਂ ਲੱਗੇ ਆ। ਫਿਰ ਅੱਗੋਂ ਵਾਹ ਜੀ ਵਾਹ। ਇਹ ਬੈਣ ਬਤੇ ਉਹਨਾਂ ਦੇ ਪਿੰਡ ਖੋੜੀ ਰਸੂਲਪੁਰ। ਅੱਛਾ, ਬੈਣ ਵਾਲੀ ਲੈ ਲੈ। ਹਾਂ ਹਾਂ, ਲੈ ਲਈ ਠੀਕ ਹੋ ਗਿਆ ਬੈਠਣ ਲਈ। ਹਾਂ, ਇਹ ਮੁੰਡਿਆਂ ਦੀ ਬੈਣ ਦੀ ਫੋਟੋ ਲਾਓ। ਠੀਕ ਠੀਕ, ਸਹੀ। ਕਿਵੇਂ ਪਾਣਾ? ਬਹੁਤ ਵਧੀਆ ਜੀ, ਸ਼ਾਬਾਸ਼। ਚਲੋ ਤੇ ਉਤਾਰ ਲਓ ਤੁਸੀਂ ਆਦਮ ਸਾਹਿਬ। ਇੱਕ ਫੋਟੋ ਬਣਾਓ। ਲੈ ਜੀ ਬਣਾ ਦਿਓ ਨਾ। ਆਓ ਸਭ ਤੁਸੀਂ ਵੀ ਬਾਬਾ ਤੁਸੀਂ ਉਹ ਬਾਬੇ ਬਾਬਾ ਹਾਂ ਇਹ ਜਾ ਕੇ ਨੂੰ ਦੱਸੀ। ਲੋ ਜੀ, ਬਾਬਾ ਪੂਰਨ ਸਿੰਘ ਜੀ ਦੇ ਛੱਤ ਤੇ ਇੱਕ ਫੋਟੋ ਆਉਣ ਲੱਗੀ। ਠੀਕ ਹੈ। ਲੋ ਜੀ, ਅਸੀਂ ਖੋੜੀ ਪਿੰਡ ਦੇ ਵਿੱਚ ਮੌਜੂਦ ਹਾਂ, ਜ਼ਿਲ੍ਹਾ ਤੇ ਤਹਿਸੀਲ ਗੁਜਰਾਤ। ਤੇ ਇਹ ਘਰ ਅਸੀਂ ਵਿਖਾ ਰਹੇ ਹਾਂ ਜੀ, ਜਿਹੜਾ ਬਾਬਾ ਖਜ਼ਾਨ ਸਿੰਘ ਸੀ ਉਹਨਾਂ ਦੇ ਸੁਸਰ ਜੀ ਦਾ ਘਰ। ਰਾਜ ਚੁਗਾਠਾ ਮੈਂ ਦੱਸਣਾ ਕੁੱਤੇ ਵੀ ਹੈ ਨੇ ਆਉਂਦੇ ਕੁੱਤਿਆਂ ਨੂੰ ਵੱਜੇ ਨੇ ਫਿਰ ਹੈ। ਹਾਂਜੀ ਬਾਬਾ ਜੀ, ਅਸੀਂ ਇਸ ਵੇਲੇ ਕਿੰਨਾ ਦੇ ਮਕਾਨ 'ਚ ਖੜੇ ਹਾਂ ਜੀ? ਅਸੀਂ ਜਨਾਬ ਬਾਬਾ ਖਜ਼ਾਨ ਸਿੰਘ ਦਾ ਸਹੁਰਾ ਅੱਛਾ ਦੇ ਮਕਾਨ ਵਿੱਚ ਖੜੋਤੇ। ਠੀਕ ਹੈ, ਠੀਕ ਹੈ ਜੀ, ਠੀਕ ਹੈ।
ਤੇ ਬਾਬਾ ਜੀ ਵਾਹ ਵੱਡਾ ਮਕਾਨ ਸੀ ਹੁਣ ਬੜਾ ਬੜੀ ਵੱਡਾ ਖਸਤਾ ਹਾਲਤ ਦੇ ਵਿੱਚ। ਇਧਰ ਆਓ ਤੁਹਾਨੂੰ ਮੈਂ ਦੱਸਾਂ ਅੱਛਾ। ਇਧਰ ਉੱਤੇ ਚੜ ਉੱਤੇ ਉੱਤੇ ਨਹੀਂ ਜਾਇਓ ਜੀ ਨਾ ਖਸਤਾ ਕੋਈ ਮਸਲਾ ਮਰਦੇ ਨਹੀਂ ਆਨੇ ਜਿਹੜੇ ਫਤਾ ਕਰਦੇ ਨਾ ਮਾਰਦੇ ਨਹੀਂ ਆਸੂ ਸਾਹਿਬ ਇੱਕ ਦੀਵਾਰ ਪੜ ਲਈਏ ਤੇ ਅਸੀਂ ਜਨਾਬ ਕਿਰਾਏ ਕਮਰੇ ਬਣਦੇ ਨੇ। ਅੱਛਾ ਜੀ ਠੀਕ ਹੈ। ਇਹ ਦੇਖ ਇਹ ਪਿੱਛੇ ਉਤਾਂ ਲਗਾ ਅਜੇ ਨਾ ਨਹੀਂ ਲੈ ਠੀਕ ਹੈ।